मैं बोल रहा हाँ मिनी पंजाब सरी BC तो सत श्री अकाल मैं सिमरत लाली है सरी BC तो सुनते रहो पंजाबी रेडियो USA। पंजाबी रेडियो USA सुन रहे सारे हिमानयोग ਅਤੇ ਸਤਿਕਾਰ ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਵਕਤ ਹੈ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਕੋਲ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਨੰਬਰ 408 272 2500। ਇਸ ਦੇ ਨਾਲ ਕ੍ਰਿਸ਼ਨ ਤਨੋਤਾ ਯੂਨੀਵਰਸਿਟੀ, ਜਸਪਾਲ ਸਿੰਘ ਸੈਕਰਾਮੈਂਟੋ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ, ਗੁਰਮੁਖ ਸਿੰਘ ਜੌਹਲ ਬੇਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ ਯੂਨੀਅਨ ਸਿਟੀ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਨੇ ਮਸਹੋਤਾ 209 277 0113 ਦੇ ਉੱਤੇ। ਅਤੇ ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਜਿਹੜਾ ਹੈ ਉਹ ਆਪਾਂ ਸ਼ੁਰੂ ਕਰਦੇ ਹਾਂ। ਜਿਹੜੇ ਭਾਜਪਾ ਦੇ ਵਿਧਾਇਕ ਆ ਉਹ ਜ਼ਹਿਰ ਉਗਲ ਨੂੰ ਜਿਹੜੇ ਕਹਿੰਦੇ ਰਹਿ ਨਹੀਂ ਸਕਦੇ। ਇੱਕ ਵਿਧਾਇਕ ਨੇ ਕਿਹਾ ਵੀ ਜੇ ਮੈਂ ਗ੍ਰਹਿ ਮੰਤਰੀ ਹੁੰਦਾ ਤਾਂ ਬੁੱਧੀਜੀਵੀਆਂ ਨੂੰ ਗੋਲੀ ਮਰਵਾ ਦਿੰਦਾ। ਵਾਕਿਆ ਏਦਾਂ ਹੀ ਲੱਗਦਾ ਇਹਨਾਂ ਦੇ ਵਿੱਚ ਜਿੱਦਾਂ ਕੋਈ ਮੁਕਾਬਲੇਬਾਜ਼ੀ ਚੱਲਦੀ ਹੋਵੇ ਕਿ ਜ਼ਹਿਰ ਵੱਧ ਕਿਹੜਾ ਉਗਲਦਾ ਸਾਡੇ ਤੋਂ। ਇਹ ਜ਼ਹਿਰ ਨੂੰ ਉਗਲੱਛੀ ਜਾਂਦੇ ਆ। ਅੱਜ ਵਾਰੀ ਸੀਗੀ ਭਾਰਤੀ ਜਨਤਾ ਪਾਰਟੀ ਦੇ ਇੱਕ ਵਿਧਾਇਕ ਸੀ ਜਿਹਦਾ ਨਾਮ ਹੈਗਾ ਬਸੰਤ ਗੌੜਾ ਪਾਟਿਲ। ਇਹ ਕਰਨਾਟਕ ਦਾ ਵਿਧਾਇਕ ਹੈ ਬੇਸਿਕਲੀ, ਤੇ ਮੇਰੇ ਖਿਆਲ ਦੇ ਨਾਲ ਸੈਂਟਰ ਦੇ ਵਿੱਚ ਵਜ਼ੀਰ ਵੀ ਰਿਹਾ ਕਿਸੇ ਸਮੇਂ। ਇਹਨੇ ਜਿਹੜਾ ਬਿਆਨ ਇਹ ਦਿੱਤਾ ਕਹਿੰਦਾ ਕਿ ਦੇਖੋ ਜਿਹੜੇ ਬੁੱਧੀਜੀਵੀ ਆ ਜਾਂ ਉਦਾਰਵਾਦੀ ਆ, ਜਿਹਨਾਂ ਨੂੰ ਲਿਬਰਲ ਕਹਿ ਦਿੰਦੇ ਆਪਾਂ, ਕਹਿੰਦਾ ਕਿ ਇਹ ਦੇਸ਼ ਦਾ ਖਾਂਦੇ ਆ ਤੇ ਮੁੜ ਕੇ ਦੇਸ਼ ਦੀ ਆਲੋਚਨਾ ਕਰਦੇ ਆ। ਜੇ ਕਿਤੇ ਮੇਰੇ ਕੋਲ ਗ੍ਰਹਿ ਮੰਤਰਾਲਾ ਹੁੰਦਾ ਤੇ ਮੈਂ ਇਹਨਾਂ ਨੂੰ ਗੋਲੀ ਦਾ ਆਰਡਰ ਦੇ ਦੇਣਾ ਸੀ, ਗੋਲੀਆਂ ਮਾਰੋ ਇਹਨਾਂ। ਤੋ ਇਹ ਜਿਹੜਾ ਬਿਆਨ ਦਿੱਤਾ ਉਹਨੇ, ਜੋ ਕਾਰਗਿਲ ਦਾ ਵਿਜੇ ਦਿਹਾੜਾ ਮਨਾਇਆ ਜਾਂਦਾ, ਉਹਦੇ ਮੌਕੇ ਤੇ ਉਹਦੇ ਸੰਦਰਭ ਦੇ ਵਿੱਚ ਜਿਹੜਾ ਇਹਦਾ ਬਿਆਨ ਸੀਗਾ ਉਹਦੀ ਬਹੁਤ ਜ਼ਿਆਦਾ ਆਲੋਚਨਾ ਹੁੰਦੀ ਆ ਕਿ ਇਹ ਕਿਸ ਤਰ੍ਹਾਂ ਦੀ ਭੂਮਿਕਾ ਅਦਾ ਕਰਦੇ ਪਏ ਸੰਵਿਧਾਨਕ ਅਹੁਦਿਆਂ ਤੇ ਬੈਠੇ ਅਹੁਦੇਦਾਰ, ਕਿ ਸਿੱਧੇ ਤੌਰ ਤੇ ਆਖਣ ਡਏ ਆ ਕਿ ਜਿਹੜੇ ਸਾਡੇ ਆਲੋਚਕ ਆ, ਬੁੱਧੀਜੀਵੀ ਆ, ਚਿੰਤਕ ਜਿਹੜੇ, ਉਹਨਾਂ ਨੂੰ ਗੋਲੀ ਮਰਵਾ ਦੇਣਗੇ ਇਸ ਕਰਕੇ ਕਿਉਂਕਿ ਆਲੋਚਨਾ ਕਰਦੇ ਆ। ਸੋ ਇਹ ਇਹਨਾਂ ਦੀ ਅੰਦਰ ਦੀ ਭਾਵਨਾ। ਪਰ ਵੈਸੇ ਇਹੋ ਹੀ ਚੀਜ਼ਾਂ ਨੇ ਜਿਹੜੀਆਂ ਇਸ ਦੇਸ਼ ਦੇ ਅੰਦਰ ਬਹੁਤ ਜ਼ਿਆਦਾ ਕੱਟੜਤਾ ਪਸਾਰਦੀਆਂ ਪਈਆਂ। ਗੌਰੀ ਲੰਕੇਸ਼ ਦੀ ਜਿਹੜੀ ਹੱਤਿਆ ਹੋਈ ਆ ਉਹ ਇਸੇ ਚੀਜ਼ ਦਾ ਹੀ ਤੇ ਸਿੱਟਾ ਹੈ ਨਾ। ਫਿਰ ਕੁਲਬਰਗੀ ਦੀ, ਫਿਰ ਅੰਸਾਰੀ ਸਾਹਿਬ ਦੀ, ਇਹਨਾਂ ਸਾਰਿਆਂ ਦੀ ਜਿਹੜੀ ਹੱਤਿਆ ਕੀਤੀ ਗਈ ਆ ਉਹ ਕਿਤੇ ਨਾ ਕਿਤੇ ਇਸੇ ਦਬਾਇਸ਼ ਦਾ ਹੀ ਸਿੱਟਾ। ਤਾਂ ਜਦੋਂ ਇਸ ਤਰ੍ਹਾਂ ਦੇ ਲੋਕ ਇਸ ਤਰ੍ਹਾਂ ਦੀ ਸ਼ਹਿ ਦਿੰਦੇ ਆ ਵਿਚਾਰਧਾਰਾ ਨੂੰ, ਜੋ ਵਿਚਾਰਧਾਰਾ ਪਹਿਲਾਂ ਹੀ ਆਪਣੇ ਆਲੋਚਕਾਂ ਦਾ ਮੂੰਹ ਬੰਦ ਨਹੀਂ ਕਰਨਾ ਚਾਹੁੰਦੀ, ਉਹ ਕਹਿੰਦੀ ਆ ਕਿ ਇਹਨਾਂ ਦਾ ਸਾਹ ਹੀ ਬੰਦ ਕਰ ਦਿਓ, ਤਾਂ ਉਸ ਵਿਚਾਰਧਾਰਾ ਦਾ ਇਹ ਵੇਖ ਲਓ। ਇੱਕ ਪਿੱਛੇ ਜੇ ਹੁਣ ਪੱਖ ਸਾਹਮਣੇ ਆਇਆ ਸੀ ਜਦੋਂ ਗੌਰੀ ਲੰਕੇਸ਼ ਦੀ ਸਾਰੀ ਜਾਂਚ ਪੜਤਾਲ ਪੂਰੀ ਹੋਈ ਉਸ ਦੀ ਹੱਤਿਆ ਦੀ, ਤਾਂ ਉਹਦੇ ਵਿੱਚ ਜਿਹੜੀਆਂ ਗ੍ਰਿਫਤਾਰੀਆਂ ਹੋਈਆਂ ਉਹਨਾਂ ਦੇ ਵਿੱਚੋਂ ਇੱਕ ਚੀਜ਼ ਇਹ ਵੀ ਨਿਕਲ ਕੇ ਆਈ ਕਿ 34 ਬੰਦਿਆਂ ਦੀ ਲਿਸਟ ਸੀਗੀ। ਤਾਂ 34 ਬੰਦੇ ਹਿੱਟ ਲਿਸਟ ਸਨ ਉਹਨਾਂ ਦੇ, ਜਿਹੜੇ ਜ਼ਿਆਦਾਤਰ ਸਭ ਜਿਹੜੇ ਸੀਗੇ ਉਹ ਚਿੰਤਕ ਹੀ ਸੀ, ਇਸ ਤਰ੍ਹਾਂ ਦੇ ਬੁੱਧੀਜੀਵੀ ਸੀਗੇ। ਤਾਂ ਉਹ ਜਿਹੜੀ ਲਿਸਟ ਆ ਹੁਣ ਉਹਦੇ ਨਾਂ ਤੇ ਡਿਸਕਲੋਜ਼ ਨਹੀਂ ਕੀਤੇ ਗਏ, ਹਾਲਾਂਕਿ ਸਿਕਿਉਰਿਟੀ ਦੇ ਦਿੱਤੀ ਗਈ ਆ, ਪਰ ਉਹਦੇ ਪਿੱਛੇ ਵੀ ਇੱਕ ਦੱਖਣ ਪੰਥੀ ਦੱਸਦੇ ਇੱਕ ਸੰਗਠਨ ਸੀਗਾ, ਉਹਦੇ ਕਾਰਕੁਨ ਹੀ ਆ ਜਿਹੜੇ ਉਹ ਹਿੱਟ ਲਿਸਟ ਬਣਾਈ ਫਿਰਦੇ ਸੀਗੇ। ਤਾਂ ਮੇਰੇ ਖਿਆਲ ਦੇ ਨਾਲ ਆ ਜਿਹੜਾ ਭਾਜਪਾ ਦਾ ਵਿਧਾਇਕ ਆ, ਇਹਦੇ ਤੇ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ। ਜਿਸ ਤਰੀਕੇ ਦੀ ਇਹਨਾਂ ਦੀ ਇਹ ਬੋਲਬਾਣੀ ਹੈ ਨਾ, ਤੇ ਕਾਰਵਾਈ ਹੋਣੀ ਚਾਹੀਦੀ ਹੈ, ਕਿਉਂਕਿ ਉਹ ਕਹਿੰਦਾ ਕਿ ਗ੍ਰਹਿ ਮੰਤਰੀ ਹੁੰਦਾ ਤੇ ਮੈਂ ਗੋਲੀ ਮਰਵਾ ਦਿੱਤਾ। ਇਹਦਾ ਮਤਲਬ ਇਹ ਆ ਕਿ ਜੇ ਤੂੰ ਕਿਸੇ ਹੋਰ ਦੇਸ਼ ਦੇ ਵਿੱਚ ਹੁੰਦਾ ਤੇ ਹੁਣ ਨੂੰ ਸ਼ਾਇਦ ਤੈਨੂੰ ਚੁੱਕ ਕੇ ਅੰਦਰ ਵੀ ਸੁੱਟਿਆ ਹੁੰਦਾ। ਇਹ ਸਿੱਧੇ ਤੌਰ ਤੇ ਕਹਿ ਸਕਦੇ ਕਿ ਸਿਆਸੀ ਅੱਤਵਾਦ ਜਿਹਨੂੰ ਕਹਿੰਦੇ, ਮੁੜ ਕੇ ਅੱਤਵਾਦ ਤੋਂ ਚਿੜਦੇ ਬਹੁਤ ਹੈ ਕਿ ਭਗਵਾਨ ਅੱਤਵਾਦ, ਫਲਾਂ ਅੱਤਵਾਦ, ਅੱਤਵਾਦ। ਇਹ ਵੀ ਇੱਕ ਸਿਆਸੀ ਅੱਤਵਾਦ ਹੈ ਕਿ ਸਿਆਸਤਦਾਨ ਇਹੋ ਜਿਹੇ ਅਹੁਦਿਆਂ ਤੇ ਬਹਿ ਕੇ ਇਸ ਤਰ੍ਹਾਂ ਦੀਆਂ ਬੇਤੁਕੀਆਂ ਔਰ ਇਸ ਤਰ੍ਹਾਂ ਦੀਆਂ ਵੰਡ ਪਾਊ ਗੱਲਾਂ ਕਰੀ ਜਾਂਦੇ ਆ। ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਹਾਂ ਵੀ ਕਹਿੰਦੇ ਆ ਪ੍ਰਸ਼ਾਂਤ ਕਿਸ਼ੋਰ ਦਾ ਮੋਦੀ ਮੋਹ ਫਿਰ ਜਾਗਿਆ ਹੈ। ਪ੍ਰਸ਼ਾਂਤ ਕਿਸ਼ੋਰ ਮੇਰੇ ਖਿਆਲ ਦੇ ਨਾਲ ਪੰਜਾਬੀਆਂ ਨੂੰ ਤੇ ਭੁੱਲ ਗਿਆ ਹੋਣਾ, ਪਰ ਉਹਨਾਂ ਲੋਕਾਂ ਨੂੰ ਜ਼ਰੂਰ ਚੇਤੇ ਹੋਣਾ ਜਿਹੜਾ ਸਮਾਰਟਫੋਨ ਉਡੀਕੀ ਜਾਂਦੇ ਆ ਕਿ ਹੁਣ ਆਇਆ ਕੈਪਟਨ ਸਾਹਿਬ ਦਾ।
ਉਹਨਾਂ ਨੂੰ ਯਾਦ ਹੋਣਾ ਕਿਉਂਕਿ ਪ੍ਰਸ਼ਾਂਤ ਕਿਸ਼ੋਰ ਹੀ ਏਦਾਂ ਦੇ ਆਈਡੀਆ ਲੈ ਕੇ ਆਇਆ ਸੀਗਾ। ਪੰਜਾਬੀ ਯਾਦ ਕਰਦੇ ਪਏ ਕਿ ਉਹ ਇੱਕ ਹੁੰਦਾ ਸੀਗਾ ਯਾਰ ਇਹਨਾਂ ਦਾ ਕਿਸ਼ੋਰ ਕਿਸ਼ੋਰੀ ਕੋਈ ਕਹਿੰਦੇ ਸੀ, ਉਹ ਕਿੱਧਰ ਚਲੇ ਗਿਆ, ਹੁਣ ਨਹੀਂ ਦਿਸਦਾ। ਖੈਰ ਪ੍ਰਸ਼ਾਂਤ ਕਿਸ਼ੋਰ ਪਹਿਲਾਂ ਵੀ 2012 ਦੇ ਵਿੱਚ ਜਿਹੜੀ ਗੁਜਰਾਤ ਇਲੈਕਸ਼ਨ ਸੀ ਉਹਦੇ ਵਿੱਚ ਕੰਮ ਕਰ ਚੁੱਕਾ ਨਰਿੰਦਰ ਮੋਦੀ ਨਾਲ। ਉਸ ਤੋਂ ਇਲਾਵਾ 2014 ਦੇ ਲੋਕ ਸਭਾ ਇਲੈਕਸ਼ਨ ਦੇ ਵਿੱਚ ਵੀ ਭਾਜਪਾ ਵੱਲੋਂ ਇਹਨੇ ਰਣਨੀਤੀ ਖੜੀ ਸੀ, ਪਰ ਬਾਅਦ ਦੇ ਵਿੱਚ ਇਹ ਪੰਜਾਬ 'ਚ ਆ ਗਿਆ। ਪੰਜਾਬ ਦੇ ਵਿੱਚ ਕਾਫੀ ਵਿਦ ਕੈਪਟਨ, ਕਦੇ ਫਲਾਣਾ ਕਦੇ ਟਮਕਾ, ਉਹ ਇਹੋ ਜਿਹੇ ਨਾਅਰੇ ਦਿੱਤੇ, ਕਰਜ਼ਾ ਕੁਰਕੀ ਖਤਮ, ਫਸਲ ਦੀ ਪੂਰੀ ਰਕਮ। ਪੰਜਾਬੀ ਹਾਲੇ ਵੀ ਉਹਨਾਂ ਦੇ ਵਿੱਚ ਹੀ ਉਲਝੇ ਪਏ ਆ। ਕੋਈ ਕਹਿੰਦਾ ਕਿ ਇੰਨਾ ਕੁ ਪੂਰਾ ਹੋ ਗਿਆ, ਕੋਈ ਕਹਿੰਦਾ ਕੱਖ ਨਹੀਂ ਪੂਰਾ ਹੋਇਆ, ਕੋਈ ਕਹਿੰਦਾ ਕੋਈ ਨਹੀਂ ਪੂਰਾ ਹੋ ਜਾਊਗਾ, ਜਦ ਤੱਕ ਸਾਸ ਤਦ ਤੱਕ ਆਸ। ਇਸ ਤਰ੍ਹਾਂ ਕੰਮ ਚੱਲੀ ਜਾਂਦਾ ਸਾਰੇ ਪਾਸੇ। ਪਰ ਹੁਣ ਇਹਦੇ ਵਿੱਚ ਸੁਣਨ ਨੂੰ ਇਹ ਆਇਆ ਕਿ ਪ੍ਰਸ਼ਾਂਤ ਕਿਸ਼ੋਰ ਦੀ ਵਾਪਸੀ ਹੋਣ ਡਈ ਆ। ਉਹ ਦੱਸਦੇ ਆ ਕਿ ਨਰਿੰਦਰ ਮੋਦੀ ਦੀ ਪ੍ਰਚਾਰ ਕਰੂਗਾ। ਹਾਲਾਂਕਿ ਇਹ ਸੂਤਰ ਦੱਸਦੇ ਆ ਭਾਰਤੀ ਜਨਤਾ ਪਾਰਟੀ ਦੇ ਕਿ ਸਿਰਫ ਤੇ ਸਿਰਫ ਨਰਿੰਦਰ ਮੋਦੀ ਦਾ ਪ੍ਰਚਾਰ ਕਰੂਗਾ, ਪਰ ਕੁਛ ਲੋਕ ਕਹਿੰਦੇ ਆ ਕਿ ਖੁੱਲ ਕੇ ਇਸ ਕਰਕੇ ਗੱਲਾਂ ਨਹੀਂ ਕੀਤੀਆਂ ਜਾ ਰਹੀਆਂ ਕਿਉਂਕਿ ਆਂਧਰ ਪ੍ਰਦੇਸ਼ ਦੇ ਵਿੱਚ ਇਹਨੇ YSR ਲਈ ਕੰਮ ਕੀਤਾ ਸੀਗਾ। ਸੋ ਇਸ ਕਰਕੇ ਥੋੜਾ ਜਿਹਾ ਹਾਲੇ ਇੱਕ ਕਿਸ਼ੋਰ ਬਾਬੂ ਆ ਜਿਹੜਾ ਉਹ ਸੰਭਲ ਕੇ ਚੱਲਦਾ ਪਿਆ ਕਿ ਮੈਂ ਆਂਧਰਾ ਪ੍ਰਦੇਸ਼ ਦੇ ਵਿੱਚ YSR ਪਾਰਟੀ ਦੇ ਲਈ ਸਾਰਾ ਕੁਛ ਕੀਤਾ ਸੀ, ਕੰਪੇਨ ਕੀਤਾ ਸੀਗਾ ਕਿ ਜੇ ਮੈਂ ਇੱਕਦਮ ਭਾਰਤੀ ਜਨਤਾ ਪਾਰਟੀ ਵਾਲਾ ਨਾ ਤੇ ਕਿਤੇ ਮੇਰਾ ਕੋਈ ਨੁਕਸਾਨ ਨਾ ਹੋ ਜਾਵੇ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਖੁੱਲ ਕੇ ਦੱਸਦੇ ਆ ਕਿ ਪ੍ਰਸ਼ਾਂਤ ਕਿਸ਼ੋਰ ਹੈ ਜਿਹੜਾ ਉਹ ਮੋਦੀ ਸਾਹਿਬ ਦਾ ਪ੍ਰਚਾਰ ਕਰਦਾ ਨਜ਼ਰ ਆਊਗਾ। ਮੋਦੀ ਸਾਹਿਬ ਤੋਂ ਭਾਵ ਭਾਰਤੀ ਜਨਤਾ ਪਾਰਟੀ ਦਾ ਹੀ ਆ। ਦੇਖਦੇ ਹੁਣ ਕਾਫੀ ਵਿਦ ਕੈਪਟਨ ਵਾਲੇ ਪ੍ਰੋਗਰਾਮ ਉੱਤੇ ਉਹ ਲਿਖਦਾ ਕਿ ਨਹੀਂ ਉਹ ਲਿਖਦਾ, ਜਾਂ ਨਵੇਂ ਜੁਮਲੇ ਨਵੇਂ ਨਾਅਰੇ ਜਿਹੜੇ ਆ ਉਹ ਰਲ ਕੇ ਕਿਹੜੇ ਕਿਹੜੇ ਘੜਦੇ ਆ। ਪਰ ਇਹਨਾਂ ਦਾ ਕੰਮ ਇਹੋ ਹੀ ਆ ਕਿਉਂਕਿ ਇਹਨਾਂ ਦੀ ਖੱਟੀ ਹੈ ਜਿਹੜੀ ਇਸੇ ਤਰ੍ਹਾਂ ਦੀ। ਉਹ ਪੰਜਾਬੀ ਚਾਹੁੰਦੇ ਹੁੰਦੇ ਨਾ ਲਾਗੀਆਂ ਨੇ ਲਾਗ ਲੈਣਾ ਭਾਵੇਂ ਜਾਂਦੇ ਆ ਰੰਡੀ ਹੋਈ ਜਾਣ। ਇਹਨਾਂ ਨੇ ਇਸੇ ਤਰ੍ਹਾਂ ਦੇ ਭਰਮ ਜਾਲ ਬੁਣ ਕੇ ਸ਼ਿਕਾਰ ਫਸਾਉਣੇ ਆ, ਸ਼ਿਕਾਰ ਫਸਾ ਕੇ ਦੂਜਿਆਂ ਨੂੰ ਫੜਾ ਦੇਣੇ ਆ, ਮੁੜ ਕੇ ਹਲਾਲ ਕਰੀ ਜਾਓ। ਉਹ ਪ੍ਰਸ਼ਾਂਤ ਕਿਸ਼ੋਰ ਆਪਣਾ ਕੰਮ ਕਰੀ ਜਾਂਦਾ, ਸਿਆਸਤਦਾਨ ਆਪਣਾ ਕੰਮ ਕਰੀ ਜਾਂਦੇ ਆ, ਪਰ ਵੇਖਣਾ ਉਹਨਾਂ ਲੋਕਾਂ ਨੇ ਆ ਜਿਹੜੇ ਇਹੋ ਜਿਹੇ ਪ੍ਰੋਫੈਸ਼ਨਲ ਬੰਦਿਆਂ ਦੇ ਲਾਰਿਆਂ ਤੇ ਯਕੀਨ ਕਰਦੇ ਆ ਜਿਨ੍ਹਾਂ ਦਾ ਮੁੜ ਕੇ ਇਹ ਨਹੀਂ ਪਤਾ ਲੱਗਦਾ ਕਿ ਉਹਨਾਂ ਦਾ ਦਫ਼ਤਰ ਇੰਡੀਆ ਦੇ ਵਿੱਚ ਹੈ ਕਿਤੇ ਆ। ਬਿਲਕੁਲ ਐਸੇ ਹੀ ਕੋ ਪਤਾ ਨਹੀਂ ਕਿਹੜੀ ਜਾਦੂਈ ਬੂਟੀ ਹੈਗੀ ਆ ਵੀ ਜਿੱਧਰ ਹੀ ਜਾਂਦਾ ਉਹਨਾਂ ਨੂੰ ਜਿਤਾਈ ਜਾਂਦਾ ਨਾਲੇ ਜੀ। ਤੇ ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਕਹਿੰਦੇ ਸੁਖਪਾਲ ਖਹਿਰਾ ਨੇ ਵਿਖਾਈਆਂ ਹਾਈ ਕਮਾਨ ਨੂੰ ਅੱਖਾਂ। ਦੇਖੋ ਸੁਖਪਾਲ ਖਹਿਰੇ ਨੇ ਅੱਖਾਂ ਵਿਖਾਈਆਂ ਨੇ। ਅੱਖਾਂ ਵਿਖਾਉਣ ਤੋਂ ਇਲਾਵਾ ਉਹਦੇ ਕੋਲ ਕੋਈ ਚਾਰਾ ਹੈ ਨਹੀਂ ਸੀਗਾ। ਅੱਜ ਇਹਨਾਂ ਨੇ ਲਾਮਬੰਦੀ ਕੀਤੀ ਆ, ਇਹਦੇ ਨਾਲ 8 ਵਿਧਾਇਕ ਆ ਕੇ ਬੈਠੇ ਆ। ਔਰ ਇਹਨਾਂ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਆ, ਪ੍ਰੈਸ ਕਾਨਫਰੰਸ ਦੇ ਵਿੱਚ 2 ਚੀਜ਼ਾਂ ਜਿਹੜੀਆਂ ਉਹ ਮਹੱਤਵਪੂਰਨ ਨੇ। ਇੱਕ ਤੇ ਇਹ ਕਿ 8 ਜਾਣੇ ਉੱਤੇ ਬੈਠੇ ਆ ਜੀ। ਦੂਸਰਾ ਤੇ ਇਹਨਾਂ ਨੇ ਇੱਕ ਪ੍ਰੋਗਰਾਮ ਦਿੱਤਾ। ਪ੍ਰੋਗਰਾਮ ਕੀ ਦਿੱਤਾ ਕਿ 2 ਅਗਸਤ ਨੂੰ ਇੱਕ ਇਹਨਾਂ ਨੇ ਦੱਸਿਆ ਕਿ ਸਾਡੇ ਵਰਕਰਾਂ ਦੀ ਕਨਵੈਨਸ਼ਨ ਹੋਊਗੀ ਜਿਹੜੀ ਬਠਿੰਡੇ ਦੇ ਵਿੱਚ ਆ। ਹੁਣ ਇਹ ਜਿਹੜੀਆਂ ਦੋਨੇ ਚੀਜ਼ਾਂ ਵਾਪਰ ਰਹੀਆਂ ਨੇ ਇਹ ਬਿਲਕੁਲ ਤੁਹਾਡਾ ਸ਼ਬਦ ਹੈ ਜਿਹੜਾ ਸਟੀਕ ਪੈਂਦਾ ਕਿ ਅੱਖਾਂ ਵਿਖਾਉਣ ਵਾਲੀ ਗੱਲ ਹੈ, ਕੁਰਕੀ ਦੇਣ ਵਾਲੀ ਗੱਲ ਆ। ਕਿਉਂਕਿ ਇਹ ਕਹਿ ਰਹੇ ਸੀਗੇ ਕਿ ਦੇਖੋ ਜੀ ਸਾਰਾ ਕੁਛ ਹੈ ਜਿਹੜਾ ਵਿਧਾਇਕਾਂ ਦੀ ਸਹਿਮਤੀ ਦੇ ਨਾਲ ਹੋਇਆ। ਪਰ ਅੱਜ ਉੱਥੇ ਜਾ ਕੇ ਜਿਸ ਤਰ੍ਹਾਂ 8-9 ਵਿਧਾਇਕ ਬਹਿ ਗਏ ਆ ਤੇ ਖਹਿਰਾ ਸਾਹਿਬ ਤੇ ਇਹ ਵੀ ਦਾਅਵਾ ਕਰਨ ਡਏ ਸਨ ਕਿ 2-3 ਵਿਧਾਇਕ ਜਿਹੜੇ ਹੋਰ ਆਉਂਦੇ ਪਹਿਲੇ ਫਿੱਟ ਹੋ ਗਏ ਆ। ਤੇ ਜੇ ਮੰਨ ਕੇ ਚਲੋ 8-10 ਹੀ ਆ ਤੇ ਫਿਰ ਇਹ ਕਹਿੰਦੇ ਆ ਕਿ ਸਾਰਿਆਂ ਦੀ ਸਹਿਮਤੀ ਨਾਲ ਫੈਸਲਾ ਹੋਇਆ। ਤੇ ਜੇ ਸਹਿਮਤੀ ਨਾਲ ਫੈਸਲਾ ਹੋਇਆ ਤੇ ਫਿਰ ਇਹ 8-10 ਵਿਧਾਇਕ ਉੱਥੇ ਸੁਖਪਾਲ ਖਹਿਰੇ ਦੇ ਨਾਲ ਕੀ ਕਰਦੇ ਸੀ? ਕਿਉਂਕਿ ਇਹਨਾਂ ਨੇ ਤੇ ਇੱਕ ਚਿੱਠੀ ਲਿਖੀ ਆ ਹਾਈ ਕਮਾਨ ਨੂੰ ਕਿ ਇਸ ਫੈਸਲੇ ਦੀ ਨਜ਼ਰਸਾਨੀ ਕੀਤੀ ਜਾਵੇ, ਇਹਨੂੰ ਦੁਬਾਰਾ ਵਿਚਾਰਿਆ ਜਾਵੇ, ਰਿਵਿਊ ਕੀਤਾ ਜਾਵੇ। ਇਹ ਫੈਸਲਾ ਗਲਤ ਆ। ਕਮਰ ਸੰਧੂ ਨੇ ਵੀ ਅਸਤੀਫਾ ਦੇ ਦਿੱਤਾ ਸੀਗਾ ਇਹ ਬੁਲਾਰੇ ਦੇ ਅਹੁਦੇ ਤੋਂ ਕਿਉਂਕਿ ਜਿਹੜਾ ਵਿਧਾਇਕ ਦਲ ਦਾ ਬੁਲਾਰਾ ਸੀਗਾ ਉਹ ਇਸ ਕਰਕੇ ਢਿੱਲਾ ਪੈ ਗਿਆ। ਉਹ ਕਹਿੰਦਾ ਕਿ ਹੁਣ ਸਾਰੀ ਟੀਮ ਹੀ ਨਵੀਂ ਬਣਾ ਲਓ ਕਿਉਂਕਿ ਤੁਸੀਂ ਵਿਰੋਧੀ ਧਿਰ ਦਾ ਆਗੂ ਆ ਜਿਹੜਾ ਉਹ ਵੀ ਨਵਾਂ ਬਣਾ ਲਿਆ। ਤਾਂ ਹੁਣ ਇਹਦੇ ਵਿੱਚ ਵਿਰੋਧਾਭਾਸ ਆ, ਪਤਾ ਨਹੀਂ ਕੌਣ ਸੱਚਾ ਕੌਣ ਝੂਠਾ। ਲੋਕ ਕਹਿੰਦੇ ਕਿ ਹੁਣ ਇਹ ਤੇ ਆਪ ਤੈਅ ਕਰਨ ਇਹ ਵਿਧਾਇਕ ਹੈ ਜਿਹੜੇ ਉਹ ਇੰਨੇ ਜ਼ਿਆਦਾ ਦਫਸਲੇ ਇੰਨੇ ਦੋਗਲੇ ਆ ਕਿ ਇੱਕ ਪਾਸੇ ਉਹਨਾਂ ਨੇ ਸਹਿਮਤੀ ਦਿੱਤੀ ਦੂਜੇ ਪਾਸੇ ਸ਼ਰੇਆਮ ਆ ਕੇ ਸੁਖਪਾਲ ਖਹਿਰੇ ਨਾਲ ਬੈਠੇ। ਏਦਾਂ ਤੇ ਨਹੀਂ ਨਾ ਹੋ ਸਕਦਾ। ਫਿਰ ਅੱਜ ਡਾਕਟਰ ਬਲਵੀਰ ਸਿੰਘ ਫਿਰ ਸਾਹਮਣੇ ਆਇਆ। ਵੈਸੇ ਤਾਂ ਕੈਮਰਿਆਂ ਤੋਂ ਪਾਸੇ ਹੁੰਦਾ ਹੀ ਨਹੀਂ, ਸਿਰਫ ਰਾਤ ਨੂੰ ਪਾਸੇ ਜਾਂਦਾ, ਜਿੰਨੇ ਸਾਰਾ ਦਿਨ ਕੈਮਰਿਆਂ ਦੇ ਸਾਹਮਣੇ ਹੁੰਦਾ। ਉਹ ਕਹਿੰਦਾ ਜੀ ਕਿ ਸਾਰਾ ਕੁਛ ਵਿਧਾਇਕਾਂ ਦੀ ਸਹਿਮਤੀ ਨਾਲ ਹੋਇਆ। ਇਹਨਾਂ ਨੇ ਚਿੱਠੀ ਲਿਖੀ ਆ ਤੇ ਜਦੋਂ ਪੱਤਰਕਾਰ ਨੇ ਕਿਹਾ ਕਿ ਚਿੱਠੀ ਕਿੱਥੇ ਤੁਹਾਡੇ ਕੋਲ ਕਾਪੀ ਹੈ, ਕਹਿੰਦਾ ਜੀ ਮੇਰੇ ਕੋਲ ਤੇ ਹੈ ਨਹੀਂ। ਫਿਰ ਜਦੋਂ ਪੁੱਛਿਆ ਕਿੰਨਿਆਂ ਨੇ ਕੀਤੇ ਆ, 10 ਨੇ ਕੀਤੇ ਆ, 15 ਨੇ ਕੀਤੇ ਆ, ਕਹਿੰਦਾ ਜੀ ਮੈਨੂੰ ਗਿਣਤੀ ਵੀ ਨਹੀਂ ਪਤਾ। ਉਹਦੇ ਹਾਈ ਕਮਾਨ ਨੂੰ ਗਈ ਆ
तो ये सारा जो भंबल भूसा ही है हाले। पर सीधे तौर पर स्पष्ट तौर पर आप देखी भावें कारण जो मर्जी है सुखपाल खैरे नूं खुडे लाउण दे तपेरे आ, हरेक बंदे का आपो अपना कारण है। जिन्हों पुछ लो कहता कि कांग्रेस नाल इन्हां दा समझौता, कोई कहंदे आ जी कि केजरीवाल नूं हुण हरियाणे दी नलक लगी है कि हरियाणे दा चीफ मिनिस्टर बन जावां, कोई कुछ कह रहा कोई कुछ कह रहा। पर असल दे विच आ जिहड़ा सुखपाल खैरे ने प्रोग्राम दिता, ये मेरे ख्याल नाल डंके दी चोट ते इन्हां दा ऐलान है कि असीं हुण एक तीसरे बदल की जमीन तलाशांगे जे तुसीं साडी गल नहीं मनोगे। तां हुण बठिंडे नूं इस करके चुनिया गया क्योंकि देख लो तलवंडी साबो तो भी विधायक इन्हां दा, बठिंडे तो भी विधायक वो बीबी रूबी इन्हां दी है, फिर मौड़ तो भी, फिर जैतों तो भी, यानी वो इलाका पालिया गया जिहड़ा इन्हां दे वर्करां दा गढ़ आ, वलंटीयर्स दा गढ़ आ। वो वलंटीयर जिहड़े आउणगे मेरे ख्याल दे नाल वो जिन्ने वड्डी तादाद दे विच उत्ते पहुंचणगे उन्ना ही वड्डा दबाव बनूगा। तो दबाव की राजनीति हो रही है। सुखपाल खैरे ते भी सवाल हो रहे हैं कि देखो ਤੁਹਾਨੂੰ बड़े गैरतमंद गिने जाते हैं कि हाँ जी ये लीडर है जिहड़ा बहुत धड़ल्लेदार लीडर है, तां तुसीं हुण दबाव की राजनीति करन लग पे हो, ना कि तुसीं जुरत वाली राजनीति। तां तुहानूं भी एक पासा जिहड़ा करना पऊगा कि हाँ हार जां पार। पर उन्होंने स्पष्ट किया कि नहीं मैं पार्टी दे विच ही रहूँगा। सो वो पार्टी दे विच रह के दबाव की राजनीति है जिहड़ी वो करना चाहुंदे आ। दूजे पासे हुण इन्हां दी अगे की स्कीम होगी, क्योंकि अरविंद केजरीवाल भी चुप करके ते नहीं बैठूगा। जिद्दां इन्हां ने 2 अगस्त का प्रोग्राम दिता, तो हो सकता कि उस प्रोग्राम नूं फेल कर लई उसे तरह के यतन किए जाण जिवें अकाली राज दे विच आम आदमी पार्टी वालियां दी रैली जिहड़ी फेल कर लई। इन्हां ने एक बारी भारतीय किसान यूनियन नूं सड़कां ते उतार दिता सी, एक खास इन्हां दी यूनियन आ जी, वो जदों लंबी दे विच रैली रखी गई सी तो उन्हां ने सड़कां ते धरने ला के सड़कां रोकियां सन। तो इस तरह का यतन भी किया जा सकता, देखते हैं। पर इन्हां दी दुविधा जिहड़ी वो वधदी जांदी है जिस तरीके नाल 8-10 विधायक जिहड़े आ वो सुखपाल खैरे दे खेमे दे विच आ, और दूसरे पासे जिहड़े विधायक वो आपां नूं पता ही 8-10 जिहड़े दूजी साइड आ, जिहड़े 2 ग्रुप बने आ कि एक इकट्ठे होणगे एक थां ते इकत्तर हो के फिर दोबारा जुड़ के फिर अगे तुरनगे, जां फिर इन्हां दी जिहड़ी पाटो धाप आ वो इन्हां नूं लै बैठेगी। सो सारियां जिहड़ियां संभावनावां ने हाले खुल्लियां कि तीसरा बदल है जिहड़ा उहदे लई भी शायद जमीन तैयार की जा रही है, जां सुखपाल खैरा जिहड़ा वो देखना चाहुंदा कि उन्हां च किन्ना कुछ दम है, साडे च किन्ना कुछ दम है। सो सारियां चीज़ां जिहड़ियां वो आपो अपनी थां ते वापरदियां पईयां। बहरहाल सुखपाल खैरे नूं लैके इत्थों दी राजनीति जिहड़ी इन्नी गर्म आ कि अकाली की कांग्रेसी की हर एक बंदा जिहड़ा वो आपो अपना प्रतिक्रम दिंदा। राजकुमार वीरका ते कहंदा कि जी 5-7 कल आ गए सी साडे कोल इन्हां दे विधायक, ते पहला भी कुछ 2-4 हैगे सी साडे टच दे विच आउण नूं फिरदे आ, हाले असीं उन्हां नूं कह के रोक दिओ। ते लोकी कहंदे इन्हां दे कोल विधायक कोल है किन्ने आ, कि वो कही जांदे कि सानूं सारिਆਂ ने दस्तखत करके दित्ते आ। सुखपाल सिंह खैरा कहंदा कि 10-12 मेरे नाल आ, तुसीं कहंदे हो कि 7-8 साडे मगर तुरे फते, इन्हां दे है कि नहीं भूआ। तो सारा कुछ है जिहड़ा भंबल भूसा ही आ हाले। पर भारतीय जनता पार्टी वालिਆਂ ने भी कहता, कहते जे कोई साडे च आउणा चाहे कि आवे, कहते कोई गल नहीं, पार्टियां दा काम इस तरह ही चलदा, एक पार्टी खत्म हुंदी है दूजी शुरू हो जाती है, दूजी खत्म हुंदी तीजी शुरू हो जाती है। तो पार्टियां इस तरह इसे कम नहीं बनियां, कोई लीडर आउंदा कोई जांदा। पर कहण दा मतलब है कि सुखपाल खैरे नूं आवाज़ां भी वजणीਆਂ शुरू हो गईयां। सुखपाल खैरे लई रस्ते भी तैयार आ, और इस तो इलावा सुखपाल खैरे दे नाल एक विधायक मंडली भी है जिहड़ा विधायकां दा सैट आ 8-10 दा, वो पार्टी च रह के सुखपाल खैरे दे हक दे विच लामबंदी करन लई भी तैयार है। हुण देखना ये होएगा कि सुखपाल खैरा अगे किस पथ ते चलदा, किस रस्ते ते चलदा। जी जी जी। तो मिंटू जी नाल कहंदे आ दिल्ली खिलाफ काफ़ी भड़ास तो सीगी, कई आम पार्टी दे वलंटीयर्स दी ये मौका मिलिया भड़ास कड्ढण दा उन्हां नूं। आम आदमी पार्टी के कई वर्करां नूं जिहड़ी हाई कमान दे नाल काफ़ी गुस्सा भी सीगा, गिले शिकवे भी, ते हुण खैरे दे इस जिहड़ा उहनूं कड्ढण तो बाद दे विच उसनूं लाउण तो बाद चों सौदे तो उहनां नूं भड़ास कड्ढण दा भी मौका मिलिया। बिल्कुल भड़ास कड्ढण दा भी मौका मिलिया। वैसे भड़ास कड्ढण दा उहनां नूं भी मौका मिलिया जिन्हां नूं इन्हां दे समर्थक गालां कड्ढिया करदे सीगे। हुण कहंदे कि सुणाओ ਜਦੋਂ ਅਸੀਂ ਤੁਹਾਨੂੰ ਕਹਿੰਦੇ ਸਾਂ ਕਿ ਇਹ ਬੰਦੇ ਜਿਹੜੇ ਉਹਨਾਂ ਪਈਆਂ ਥਾਣੀ ਸਵਾਰੀ ਕਰਨ ਡਏ ਆ, ਜਿੰਨਾ ਪਈਆਂ ਥਾਣੀ ਅੱਗੇ ਰਵਾਇਤੀ ਸਿਆਸਤਦਾਨ ਤੁਹਾਨੂੰ ਕੱਢੀ ਫਿਰਦੇ ਆ, ਤਾਂ ਤੁਸੀਂ ਚਲੋ ਤੁਸੀਂ ਬਚਾਅ ਕਰੋ, ਉਦੋਂ ਤੁਸੀਂ ਕੁੱਟ ਕੇ ਪੈਂਦੇ ਸੀ, ਹੁਣ ਸੁਣਾਓ ਮੇਲਾ।
ਇਹ ਸਾਰੇ ਪਾਸੇ ਹੀ ਆ। ਹੁਣ ਪੜਾਸ ਉਹ ਜਿਨ੍ਹਾਂ ਨੂੰ ਉਦੋਂ ਇਹਨਾਂ ਦੇ ਸਮਰਥਕ ਗਾਲ ਦੁੱਪੜ ਕਰਦੇ ਸੀ ਉਹ ਵੀ ਕੱਢੀ ਜਾਂਦੇ ਆ। ਇਹਨਾਂ ਦੇ ਆਪਣੇ ਵਰਕਰ ਤੇ ਬਹੁਤ ਜ਼ਿਆਦਾ ਦੁਖੀ ਹੈ ਦੇਖੋ, ਕਿਉਂਕਿ ਕੁਛ ਵੀ ਠੀਕ ਨਹੀਂ ਹੋ ਰਿਹਾ, ਕੁਛ ਵੀ ਠੀਕ ਨਹੀਂ ਹੋ ਰਿਹਾ। ਇੱਕ ਤੋਂ ਇੱਕ ਵਿਵਾਦ ਜਿਹੜਾ ਉਹ ਬਾਤ ਸਾਹਮਣੇ ਆ ਜਾਂਦਾ, ਫਿਰ ਉਹ ਵਿਵਾਦ ਜੇ ਖਤਮ ਹੁੰਦਾ ਤਾਂ ਕੋਈ ਇੱਧਰ ਨੂੰ ਤੁਰ ਪੈਂਦਾ, ਕੋਈ ਉੱਧਰ ਨੂੰ ਤੁਰ ਪੈਂਦਾ, ਕਿਸੇ ਸਿਰੇ ਨਹੀਂ ਗੱਲ ਲੱਗਦੀ। ਤਾਂ ਵਰਕਰ ਕੀ ਕਰੇ, ਵਲੰਟੀਅਰ ਕੀ ਕਰੇ, ਉਹ ਤੇ ਦੁਖੀ ਹੋਇਆ ਪਿਆ ਖੁਦ ਇਹਨਾਂ ਦੇ ਫੈਸਲਿਆਂ ਤੋਂ। ਪਰ ਲੱਗਦਾ ਇਹੋ ਆ ਕਿ ਅਰਵਿੰਦ ਕੇਜਰੀਵਾਲ ਨੇ ਜੋ ਪੰਜਾਬੀਆਂ ਤੋਂ ਹਾਸਲ ਕਰਨਾ ਸੀ ਉਹ ਕਰ ਚੁੱਕਾ। ਹੁਣ ਉਹਨੂੰ ਇਹਨਾਂ ਚੀਜ਼ਾਂ ਦੇ ਨਾਲ ਕੋਈ ਮੇਰੇ ਖਿਆਲ ਦੇ ਨਾਲ ਮਤਲਬ ਨਹੀਂ ਹੈਗਾ ਉਹਦਾ। ਤੇ ਆ ਦੇਖੋ ਨਾ ਡਰੱਗ ਨਾਲ ਕਿੰਨੀਆਂ ਮੌਤਾਂ ਹੋਈਆਂ, ਇੱਕ ਟਵੀਟ ਤੱਕ ਨਹੀਂ ਆਇਆ। ਸਹੀ ਗੱਲ ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ, ਕਹਿੰਦੇ ਸੂਚਨਾ ਕਮਿਸ਼ਨ ਦੇ ਅਹੁਦੇ ਭਰਵਾਉਣ ਲਈ ਸੁਪਰੀਮ ਕੋਰਟ ਨੇ ਕੇਂਦਰ ਨੂੰ ਹਲਫਨਾਮਾ ਦੇਣ ਦੇ ਹੁਕਮ ਦਿੱਤੇ। ਦੇਖੋ ਸੂਚਨਾ ਕਮਿਸ਼ਨ ਦਾ ਜਿਹੜਾ ਕੰਮ ਆ ਉਹ ਇਹੋ ਜਿਹਾ ਕਿ ਜਿਹੜੀ ਕੇਂਦਰੀ ਸੂਚਨਾ ਆਯੋਗ ਜਿਹਨੂੰ CIC ਕਹਿ ਦਿੰਦੇ ਆ, ਤਾਂ ਕੇਂਦਰੀ ਸੂਚਨਾ ਕਮਿਸ਼ਨ ਦੀ ਜਿਹੜੀ ਸੰਸਥਾ ਉਹ ਖੁਦ ਇਹਨਾਂ ਚੀਜ਼ਾਂ ਦੇ ਨਾਲ ਜੂਝਦੀ ਪਈ ਆ। ਉੱਥੇ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਮੇਰੇ ਖਿਆਲ ਦੇ ਨਾਲ 25,000 ਦੇ ਕਰੀਬ ਕੇਸ ਜਿਹੜਾ ਪੈਂਡਿੰਗ ਪਿਆ ਸੂਚਨਾਵਾਂ ਦਾ, ਕਿਉਂਕਿ ਉਹਦੇ ਵਿੱਚ ਇਹ ਆ ਕਿ ਦੱਸਦੇ ਆ ਕਿ 4 ਜਿਹੜੀਆਂ ਅਸਾਮੀਆਂ ਪਹਿਲਾਂ ਹੀ ਖਾਲੀ ਸਨ, ਇੱਕ ਹੁਣ ਫੇਰ ਜਿਹੜੇ ਸੂਚਨਾ ਕਮਿਸ਼ਨਰ ਆ ਰਾਧਾ ਕ੍ਰਿਸ਼ਨ ਜੀ ਉਹ ਵੀ ਦਸੰਬਰ 'ਚ ਰਿਟਾਇਰ ਹੋਣ ਜਾ ਰਹੇ ਆ। ਤਾਂ ਇਹਦਾ ਮਤਲਬ ਇਹ ਹੈ ਕਿ ਬਹੁਤ ਵੱਡੇ ਪੱਧਰ ਤੇ ਉੱਥੇ ਜਿਹੜੇ ਅਹੁਦੇ ਆ ਖਾਲੀ ਆ। ਜਦੋਂ ਹੁਣ ਅਹੁਦੇ ਹੀ ਖਾਲੀ ਆ, ਸੀਟਾਂ ਹੀ ਖਾਲੀ ਪਈਆਂ, ਫਿਰ ਕੰਮ ਤੇ ਜੁੜਨਾ ਹੀ ਜੁੜਨਾ। 25,000 ਬਹੁਤ ਵੱਡੀ ਇੱਕ ਫਿਗਰ ਹੈ ਜੋ ਉੱਥੇ ਪੈਂਡਿੰਗ ਕੇਸਾਂ ਦੀ ਹੈ। ਤਾਂ ਦੂਸਰੇ ਪਾਸੇ ਜਿੱਦਾਂ ਲਾ ਲਓ ਸੁਪਰੀਮ ਕੋਰਟ 'ਚ ਜਿਹੜਾ ਮਾਮਲਾ ਗਿਆ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਤੇਲੰਗਾਨਾ, ਗੁਜਰਾਤ, ਕੇਰਲ, ਉੜੀਸਾ, ਕਰਨਾਟਕ, ਇਹਨਾਂ ਦੇ ਵਿੱਚ ਵੀ ਬਹੁਤ ਸਾਰੀਆਂ ਅਸਾਮੀਆਂ ਜਿਹੜੀਆਂ ਸੂਚਨਾ ਕਮਿਸ਼ਨ ਦੇ ਵਿੱਚ ਉਹ ਖਾਲੀ ਪਈਆਂ, ਸਰਕਾਰਾਂ ਭਰਦੀਆਂ ਹੀ। ਹੁਣ ਸੁਪਰੀਮ ਕੋਰਟ ਨੇ ਕਿਹਾ ਕਿ ਤੁਸੀਂ ਨਵੇਂ ਸਿਰੇ ਤੋਂ ਹਲਫਨਾਮਾ ਭਾਈ ਦਾਖਲ ਕਰੋ ਕਿ ਇਹਨਾਂ ਨੂੰ ਕਦੋਂ ਭਰਿਆ ਜਾਊਗਾ। ਤਾਂ ਮੇਰੇ ਖਿਆਲ ਦੇ ਨਾਲ ਸੁਪਰੀਮ ਕੋਰਟ ਜਿਹੜਾ ਕੰਮ ਕਰਦੀ ਪਈ ਆ ਉਹ ਕੰਮ ਤੇ ਰਾਜ ਕਰਨਵੀਰ ਸਿੰਘ ਜੀ ਇਹਨਾਂ ਨੂੰ ਆਪ ਕਰਨਾ ਚਾਹੀਦਾ, ਕਿਉਂਕਿ ਮੈਂ ਅੱਗੇ ਵੀ ਤੁਹਾਨੂੰ ਗੱਲ ਦੱਸੀ ਸੀ ਕਿ ਜੇ ਪੂਰੇ ਇਮਾਨਦਾਰਾਨਾ ਢੰਗ ਦੇ ਨਾਲ ਇਹ ਕਾਨੂੰਨ ਲਾਗੂ ਕੀਤਾ ਜਾਵੇ ਜਿਹੜਾ RTI ਵਾਲਾ ਵਾ, ਬਹੁਤ ਖੂਬਸੂਰਤ ਬਹੁਤ ਸ਼ਾਨਦਾਰ ਕਾਨੂੰਨ ਆ। ਜੇ ਇਹ ਆਪਾਂ ਲਾਗੂ ਕੀਤਾ ਜਾਵੇ, ਜੇ ਲਾਇਆ ਜਾਵੇ, ਜਿੱਦਾਂ ਸਾਰੀਆਂ ਸਿਆਸੀ ਤਨਜ਼ੀਮਾਂ ਇਹਨਾਂ ਨੂੰ ਲੈ ਲਿਆ ਜਾਵੇ ਵਿੱਚ, ਇੱਥੇ ਤੱਕ ਕਿ ਇੰਡੀਆ ਦੇ ਵਿੱਚ ਇਸ ਕਾਨੂੰਨ ਦੇ ਦਾਇਰੇ 'ਚ ਹਾਲੇ ਤੱਕ BCCI ਨਹੀਂ ਆਇਆ, ਜਿਹਦਾ ਸਭ ਤੋਂ ਜ਼ਿਆਦਾ ਰੌਲਾ ਪੈਂਦਾ ਕਿ ਉੱਥੇ ਸਭ ਤੋਂ ਜ਼ਿਆਦਾ ਮਾਲ ਦੀ ਸ਼ਿਕਾਈ ਹੁੰਦੀ ਆ। ਫਿਰ ਜਿਹੜਾ ਚੰਦੇ ਦਾ ਧੰਦਾ ਇਹ ਵੀ ਇਸ ਤੋਂ ਬਾਹਰ ਹੈ ਜੋ ਸਿਆਸੀ ਤਨਜ਼ੀਮਾਂ ਕਰਦੀਆਂ। ਤਾਂ ਜੇ ਇਹ ਸਾਰੇ ਸ਼ਾਨਦਾਰ ਢੰਗ ਨਾਲ ਲਾਗੂ ਕਰ ਦਿੱਤੀ ਜਾਵੇ RTI ਤੇ ਬਹੁਤ ਖੂਬਸੂਰਤ ਕਾਨੂੰਨ ਬਣਦਾ। ਪਰ ਰੌਲਾ ਇਹ ਆ ਕਿ ਸਿਆਸਤ ਜਿਹੜੀ ਆ ਉਹ ਹਮੇਸ਼ਾ ਇਹ ਚਾਹੁੰਦੀ ਆ ਕਿ ਸਾਡੇ ਤੇ ਤਲਵਾਰ ਜਿਹੜੀ ਲਟਕਦੀ ਆ ਜਾਂ ਤੇ ਉੱਪਰ ਪੱਕੇ ਤੌਰ ਤੇ ਅਸੀਂ ਢਾਹ ਲਈਏ, ਜੇ ਉਹ ਲਟਕੇ ਵੀ ਤੇ ਉਹ ਸਿਰਫ ਤੇ ਸਿਰਫ ਰਬੜ ਦੀ ਤਲਵਾਰ ਹੋਵੇ, ਸਾਡਾ ਨੁਕਸਾਨ ਕੋਈ ਨਾ ਕਰੇ। ਤਾਂ RTI ਨੂੰ ਰਬੜ ਦੀ ਜਾ ਰਿਹਾ, ਕਿਉਂਕਿ ਇੱਕ ਪਾਸੇ ਦੇਖੋ ਜਿਵੇਂ ਮੈਂ ਤੁਹਾਨੂੰ ਰਾਜ ਗਿਣਾਇਆ, ਮਹਾਰਾਸ਼ਟਰ ਕਿੱਡਾ ਵੱਡਾ ਸਟੇਟ ਆ, ਆਂਧਰਾ ਪ੍ਰਦੇਸ਼ ਕਿੱਡਾ ਵੱਡਾ ਸਟੇਟ ਆ, ਗੁਜਰਾਤ ਲਾ ਲਓ, ਕੇਰਲ ਲਾ ਲਓ, ਉੜੀਸਾ ਲਾ ਲਓ, ਕਰਨਾਟਕ ਲਾ ਲਓ, ਤਾਂ ਉੱਥੇ ਬਹੁਤ ਸਾਰੀਆਂ ਅਸਾਮੀਆਂ ਜਿਹੜੀਆਂ ਬਹੁਤ ਸਾਰੀਆਂ ਸੀਟਾਂ ਇਹਨਾਂ ਦੀਆਂ ਉਹ ਖਾਲੀ ਪਈਆਂ ਨੇ। ਤਾਂ ਸੁਪਰੀਮ ਕੋਰਟ ਨੇ ਹੁਣ ਕਿਹਾ ਕਿ ਇਹਨਾਂ ਨੂੰ ਭਰਨ ਵਾਸਤੇ ਹਲਫਨਾਮਾ ਦਿਓ। ਹਲਫਨਾਮਿਆਂ ਦਾ ਕਿੱਸਾ ਵੀ ਇਹਨਾਂ ਦਾ ਅਜੀਬੋ-ਗਰੀਬੀ ਆ। ਥੋੜੇ ਦਿਨ ਪਹਿਲਾਂ ਇਹਨਾਂ ਨੇ ਜਿਹੜਾ ਹਲਫਨਾਮਾ ਦਿੱਤਾ ਸੀ ਸੁਪਰੀਮ ਕੋਰਟ ਨੇ ਰੱਦ ਕੀਤਾ ਤੇ ਨਵੇਂ ਸਿਰ ਤੋਂ ਮੰਗਿਆ, ਕਹਿੰਦੇ ਕਿ ਤੁਹਾਡਾ ਜਿਹੜਾ ਹਲਫਨਾਮਾ ਉਹ ਗਲਤ ਆ। ਸੋ ਕੇਂਦਰ ਸਰਕਾਰ ਜਿਹੜੀ ਆ ਉਹ ਇੱਕ ਹਲਫਨਾਮਾ ਦੇ ਕੇ ਉਹਦੇ ਤੇ ਜਦੋਂ ਸੁਪਰੀਮ ਕੋਰਟ ਇਤਬਾਰ ਨਹੀਂ ਕਰਦਾ ਜਾਂ ਝਿੜਕਾਂ ਦਿੰਦਾ, ਫਿਰ ਦੁਬਾਰਾ ਹਲਫਨਾਮਾ ਦਾਖਲ ਕਰਦੇ ਆ। ਤਾਂ ਇੱਥੇ ਇੱਛਾ ਸ਼ਕਤੀ ਹੈ ਜਿਹੜੀ ਉਹ ਸਾਫ਼ ਤੌਰ ਤੇ ਦਿਖਾਈ ਦਿੰਦੀ ਹੈ ਕਿ ਇਹਨਾਂ ਦੀ ਇੱਛਾ ਸ਼ਕਤੀ ਦੇ ਵਿੱਚ ਕਿਸ ਕਦਰ ਨਕਾਰਾਤਮਕਤਾ ਭਰੀ ਹੈ ਕਿ ਅਸੀਂ ਇਸ ਪਾਸੇ ਨਹੀਂ ਤੁਰਨਾ। ਕਿਉਂਕਿ ਨਰਿੰਦਰ ਮੋਦੀ ਦੀ ਸਰਕਾਰ ਤੇ ਚਾਹੁੰਦੀ ਇਹ ਹੋਆ ਕਿ ਜਿੰਨੀਆਂ ਵੀ ਇਸ ਤਰ੍ਹਾਂ ਦੀਆਂ ਤਲਵਾਰਾਂ ਨੇ ਉਹਨਾਂ ਨੂੰ ਲੱਕੜ ਜਾਂ ਪਲਾਸਟਿਕ ਦੀਆਂ ਤਲਵਾਰਾਂ 'ਚ ਤਬਦੀਲ ਕਰ ਦਿੱਤਾ ਜਾਵੇ। RTI ਦਾ ਜਿਹੜਾ ਕਾਨੂੰਨ ਆ ਉਹਦਾ ਜਿਹੜਾ ਮੂਲ ਢਾਂਚਾ ਉਹਨੂੰ ਹੀ ਚੇਂਜ ਕਰਨ ਦਾ ਇਹਨਾਂ ਨੇ ਇੱਕ ਰੱਦਤ ਕੀਤਾ ਹੋਇਆ। ਉਹ ਸ਼ਾਇਦ ਇਸ ਸੈਸ਼ਨ ਦੇ ਵਿੱਚ ਪਾਸ ਵੀ ਹੋ ਜਾਏ, ਕਿਉਂਕਿ ਇਹਨਾਂ ਨੂੰ ਸਹਿਮਤੀ ਮਿਲ ਜਾਣੀ ਹੈ ਕਾਂਗਰਸੀਆਂ ਦੀ ਵੀ, ਕਿਉਂਕਿ ਆਖਰ ਨੂੰ ਉਹ ਵੀ ਸਿਆਸਤਦਾਨ ਆ। ਇਹ ਹਮੇਸ਼ਾ ਹੁੰਦਾ ਆ ਕਿ ਜਦੋਂ ਵੀ ਕਿਤੇ ਇਸ ਤਰ੍ਹਾਂ ਦਾ ਮਸਲਾ ਹੁੰਦਾ ਉਦੋਂ ਸਿਆਸਤਦਾਨ ਇਕੱਠੇ ਹੋ ਜਾਂਦੇ। ਬੇਸ਼ੱਕ ਐਤਕੀ ਦਬਾਅ ਰਹੂਗਾ ਕਾਂਗਰਸ ਤੇ, ਕਿਉਂਕਿ ਇਲੈਕਸ਼ਨ ਬਹੁਤ ਉੱਤੇ ਆ, ਬਹੁਤ ਸਿਰ ਤੇ ਆ। ਅੱਗੇ ਤੇ ਵੈਸੇ ਇਹਨਾਂ ਨੇ ਜਦੋਂ ਫੋਰਨ ਕੰਪਨੀਆਂ ਦੀ ਫੰਡਿੰਗ ਹਾਸਲ ਕਰਨੀਆਂ ਸੀਗੀਆਂ ਉਦੋਂ ਰਲ ਮਿਲ ਕੇ ਇਹਨਾਂ ਨੇ ਕਾਨੂੰਨ ਬਦਲ ਲਿਆ ਸੀਗਾ। ਪਰ ਐਤਕੀ RTI ਵਾਲਾ ਜਿਹੜਾ ਕਾਨੂੰਨ ਬਦਲਣਾ
ਉਹਦੇ ਵਿੱਚ ਇਹ ਇੱਕ ਕਿਤੇ ਨਾ ਕਿਤੇ RTI ਦੇ ਹੱਕ ਦੇ ਵਿੱਚ ਗੱਲ ਜਾਂਦੀ ਹੈ ਕਿ ਚੋਣਾਂ ਉੱਤੇ ਆ ਕਿ ਵਿਰੋਧੀ ਧਿਰਾਂ ਥੋੜ੍ਹੀਆਂ ਜਿਹੀਆਂ ਦਬਾਅ 'ਚ ਰਹਿਣਗੀਆਂ, ਪਰ ਇਹਨਾਂ ਦਾ ਯਤਨ ਜਿਹੜਾ ਉਹ ਇਹੋ ਹੀ ਆ ਕਿ ਕਿਸੇ ਤਰੀਕੇ ਦੇ ਨਾਲ RTI ਦਾ ਜਿਹੜਾ ਮੂਲ ਢਾਂਚਾ ਉਹਨੂੰ ਵਿਗਾੜ ਦਿੱਤਾ ਜਾਵੇ। ਮੂਲ ਢਾਂਚੇ ਤੋਂ ਕੀ ਭਾਵ ਆ ਕਿ ਜਿੱਦਾਂ ਇਹਨਾਂ ਦਾ ਸੂਚਨਾ ਕਮਿਸ਼ਨਰ ਹੈ ਜਿਹੜਾ, ਜਾਂ ਜਿਹੜੇ ਸਟੇਟ ਸੂਚਨਾ ਕਮਿਸ਼ਨਰ ਆ, ਉਹ ਜਿਹੜੇ ਸਿੱਧੇ ਰਾਸ਼ਟਰਪਤੀ ਵੱਲੋਂ ਅਪਾਇੰਟ ਹੁੰਦੇ ਆ ਜਾਂ ਗਵਰਨਰ ਵੱਲੋਂ ਅਪਾਇੰਟ ਹੁੰਦੇ ਆ, ਉਹਦੇ ਵਿੱਚ ਕੀ ਆ ਕਿ ਉਹਨਾਂ ਦੀ ਜਿਹੜੀ ਰੁਤਬੇਦਾਰੀ ਆ, ਉਹ ਰੁਤਬੇਦਾਰੀ ਤਕਰੀਬਨ ਸੁਪਰੀਮ ਕੋਰਟ ਦੇ ਜੱਜ ਦੇ ਬਰਾਬਰ ਹੈ, ਤਨਖਾਹ ਵੀ ਉਹਨਾਂ ਦੇ ਬਰਾਬਰ ਆ। ਇਹ ਚਾਹੁੰਦੇ ਆ ਕਿ ਨਹੀਂ ਜੀ ਅਸੀਂ ਤੇ ਜਿਹੜੀਆਂ ਸਟੇਟ ਸਰਕਾਰਾਂ ਉਹ ਆਪਣੇ ਪੱਧਰ ਤੇ ਤਨਖਾਹ ਤੈਅ ਕਰਨ, ਯਾਨੀ ਉਹਨਾਂ ਦਾ ਜਿਹੜਾ ਸਭ ਤੋਂ ਸ਼ਕਤੀਸ਼ਾਲੀ ਪੱਖ ਆ ਉਸ ਪੱਖ ਨੂੰ ਹੀ ਹੱਥ ਪਾ ਰਹੇ ਆ ਕਿ ਇਸ ਪੱਖ ਨੂੰ ਤੋੜ ਦਿੱਤਾ ਜਾਵੇ। ਆਉਣ ਵਾਲੇ ਦਿਨਾਂ 'ਚ ਦੇਖੋ RTI ਦਾ ਕੀ ਅਸਰ ਕਰਦੇ ਆ, ਪਰ ਜੇ ਇਹ ਇਮਾਨਦਾਰਾਨਾ ਢੰਗ ਦੇ ਨਾਲ RTI ਲਾਗੂ ਕਰ ਦਿੰਦੇ ਤਾਂ ਮੇਰੇ ਖਿਆਲ ਦੇ ਨਾਲ ਬਹੁਤ ਵਧੀਆ ਕਾਨੂੰਨ ਸਾਬਤ ਹੋ ਸਕਦਾ। ਜੀ ਤਾਂ ਹੱਥ ਨਹੀਂ ਆਉਂਦੀ ਇਹਨਾਂ ਦੇ। ਤੇ ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ ਵੀ ਸਿਟੀ ਸੈਂਟਰ ਘਪਲੇ ਵਿੱਚ ਸਰਕਾਰ ਨੇ ਜਵਾਬ ਦਾਖਲ ਕੀਤਾ, ਦੂਜੇ ਮਾਮਲੇ 'ਚ ਕੈਪਟਨ ਬਰੀ। ਦੇਖੋ ਬਰੀ ਜਿਹੜਾ ਹੋਇਆ ਕੈਪਟਨ ਅਮਰਿੰਦਰ ਸਿੰਘ ਲੱਡੂ ਲੁੱਡੂ ਤੇ ਇਹਨਾਂ ਨੇ ਵੰਡੇ ਹੋਣੇ ਆ ਕਾਂਗਰਸੀਆਂ ਨੇ, ਤੇ ਜਿਹੜੇ ਬਚ ਗਏ ਇਹਨਾਂ ਨੂੰ ਸੁੱਟਣ ਦੀ ਜ਼ਰੂਰਤ ਨਹੀਂ। ਮੈਨੂੰ ਲੱਗਦਾ ਬਹੁਤ ਛੇਤੀ ਇਸ ਮਾਮਲੇ ਦੇ ਵਿੱਚੋਂ ਵੀ ਕੈਪਟਨ ਅਮਰਿੰਦਰ ਸਿੰਘ ਬਰੀ ਹੋ ਜਾਊਗਾ, ਜਿਹੜਾ ਹਾਲ ਬਣਿਆ ਪਿਆ। ਸਿਟੀ ਸੈਂਟਰ ਵਾਲਾ ਘੁਟਾਲਾ ਲੁਧਿਆਣੇ ਦਾ ਜਿਹਦੇ ਚੋਂ ਬਰੀ ਹੋਇਆ ਅੱਜ ਕੈਪਟਨ ਅਮਰਿੰਦਰ ਸਿੰਘ, ਉਹ ਅੰਮ੍ਰਿਤਸਰ ਇੰਪਰੂਵਮੈਂਟ ਟਰਸਟ ਘੁਟਾਲਾ ਸੀਗਾ। ਉਹ ਤੇ ਵੈਸੇ ਹੁਣ ਘੁਟਾਲਾ ਕਾਹਦਾ, ਉਹਨੂੰ ਤੇ ਕਥਿਤ ਘੁਟਾਲਾ ਹੀ ਕਹਿ ਸਕਦੇ ਹੋ, ਤੇ ਹਵਾ ਹਵਾਈ ਹੋ ਗਿਆ। ਉਹ 32 ਕਿੱਲਿਆਂ ਦੇ ਵਿੱਚ ਇੱਕ ਵਿਸ਼ੇਸ਼ ਛੋਟਾਂ ਦਾ ਪੈਕੇਜ ਦਿੱਤਾ ਗਿਆ ਸੀਗਾ। ਦੋਸ਼ ਲੱਗਾ ਸੀਗਾ ਕਿ ਇਹਨਾਂ ਨੇ ਬਹੁਤ ਜ਼ਿਆਦਾ ਉਸ ਮਾਮਲੇ 'ਚ ਗੜਬੜ ਝਾਲਾ ਕੀਤਾ। ਤੋ ਇਸ ਸਿਟੀ ਸੈਂਟਰ ਘੁਟਾਲੇ ਦਾ ਜਿਹੜਾ ਮਾਮਲਾ ਸੀ ਲੁਧਿਆਣੇ ਦਾ, ਇਹਦੇ ਵਿੱਚ ਤੁਹਾਨੂੰ ਯਾਦ ਹੋਣਾ ਥੋੜੇ ਦਿਨ ਪਹਿਲਾਂ ਇੱਕ SSP ਦੀ ਐਂਟਰੀ ਹੋਈ ਸੀਗੀ। ਵੈਸੇ ਤਾਂ ਸਾਬਕਾ SSP ਹੈ, ਪਰ ਉਹਨੇ ਦਾਅਵਾ ਕੀਤਾ ਸੀਗਾ, ਉਹ ਕਹਿੰਦਾ ਸੀਗਾ ਕਿ ਇਹ ਪਰਚਾ ਮੈਂ ਹੀ ਕੱਟਿਆ ਔਰ ਹੁਣ ਮੇਰੇ ਤੇ ਦਬਾਅ ਬਣਦਾ ਪਿਆ ਕਿ ਉਹ ਕਲੋਜ਼ਰ ਰਿਪੋਰਟ ਦੇ ਹੱਕ ਦੇ ਵਿੱਚ ਖਲੋਵੇ, ਨਹੀਂ ਤੇ ਫਿਰ ਉਹਨੂੰ ਵਿੰਗੇ ਟੇਢੇ ਢੰਗ ਦੇ ਨਾਲ ਮਨਾ ਲਿਆ ਜਾਊਗਾ। ਤੇ ਉਹਨੇ ਤੇ ਇੱਥੋਂ ਤੱਕ ਦੋਸ਼ ਲਾਇਆ ਸੀਗਾ ਕਿ ਜਿਹੜਾ ਬਾਬਾ ਬਾਦਲ ਆ ਤੇ ਜਿਹੜਾ ਕੈਪਟਨ ਅਮਰਿੰਦਰ ਸਿੰਘ ਹੈ, ਦੋਵੇਂ ਇੱਕ ਦੂਜੇ ਦਾ ਪਿੰਡਾ ਫੁਰਕਦੇ ਆ। ਇੱਥੋਂ ਤੱਕ ਉਹਨੇ ਕਿਹਾ ਸੀਗਾ ਕਿ ਅੱਗੇ ਤੇ ਆਮ ਤੌਰ ਤੇ ਇਹ ਹੁੰਦਾ ਕਿ ਜਿਹਦੀ ਸਰਕਾਰ ਹੁੰਦੀ ਆ ਉਹ ਆਪ ਆ ਕੇ ਕੰਮ ਕਰਦਾ, ਪਰ ਐਤਕੀ ਕਿਉਂਕਿ ਇਹ ਦੋਸ਼ ਲੱਗ ਗਿਆ ਕਿ ਇਹ ਦੋਵੇਂ ਆਪਸ ਦੇ ਵਿੱਚ ਧਿਰਾਂ ਰਲੀਆਂ ਹੋਈਆਂ, ਤਾਂ ਇਹਨਾਂ ਨੇ ਬਾਦਲ ਸਰਕਾਰ ਦੇ ਕਾਰਜਕਾਲ ਦੇ ਅੰਤਲੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਕਲੋਜ਼ਰ ਰਿਪੋਰਟਾਂ ਜਿਹੜੀਆਂ ਸੀ ਜਾਂ ਕੈਂਸਲੇਸ਼ਨ ਰਿਪੋਰਟਾਂ ਸੀ ਉਹ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਇਹਨਾਂ ਮਾਮਲਿਆਂ 'ਚ। ਸੋ ਇਹਨਾਂ ਦੋਸ਼ਾਂ ਤੋਂ ਬਾਅਦ ਹੁਣ ਅੱਜ ਜਵਾਬ ਮੰਗਿਆ ਗਿਆ ਸੀਗਾ ਸਰਕਾਰ ਤੋਂ ਕਿ ਸਰਕਾਰ ਜਾ ਕੇ ਇੱਥੇ ਜਵਾਬ ਦੇਵੇ। ਪੰਜਾਬ ਸਰਕਾਰ ਨੇ ਜਵਾਬ ਦਾਖਲ ਕਰ ਦਿੱਤਾ ਤਾਂ ਇਹਨਾਂ ਨੇ ਦੱਸਿਆ ਕਿ ਜਿਹੜਾ SSP ਨੇ ਜੋ ਵੀ ਇੱਥੇ ਬਿਆਨ ਬਿਆਨਿਆ ਉਹ ਝੂਠ ਦਾ ਪਲੰਦਾ। ਉਹ ਕਹਿੰਦੇ ਆ ਕਿ ਇਹਦਾ ਕੋਈ ਮਹੱਤਵ ਨਹੀਂ ਹੈ ਔਰ ਸਿਟੀ ਸੈਂਟਰ ਮਾਮਲੇ ਦੇ ਵਿੱਚ ਵਿਜੀਲੈਂਸ ਪੁਲਿਸ ਵੱਲੋਂ ਦਾਖਲ ਕੀਤੀ ਗਈ ਜਿਹੜੀ ਕੈਂਸਲੇਸ਼ਨ ਰਿਪੋਰਟ ਆ ਉਹ ਪੂਰੀ ਤਰ੍ਹਾਂ ਸੱਚਾਈ ਦੇ ਨਾਲ ਅਦਾਲਤ 'ਚ ਰੱਖੀ ਗਈ ਤੇ ਕੁਛ ਵੀ ਛੁਪਾਇਆ ਨਹੀਂ। ਉਹ ਕਹਿੰਦੇ ਆ ਕਿ ਜਿਹੜਾ SSP ਆ, ਸਾਬਕਾ SSP ਸਾਹਿਬ, ਉਹ ਮੀਡੀਆ 'ਚ ਪਬਲਿਸਿਟੀ ਹਾਸਲ ਕਰ ਲਈ ਸਾਰਾ ਕੁਛ ਕਰਦਾ ਪਿਆ। ਤਾਂ ਸਿੱਧੇ ਤੌਰ ਤੇ ਕਹਿ ਸਕਦੇ ਹਾਂ ਕਿ ਸਰਕਾਰ ਨੇ ਆਪਣੇ ਮੁੱਖ ਮੰਤਰੀ ਨੂੰ ਬਚਾਉਣ ਵਾਸਤੇ ਉੱਤੇ ਆਪਣਾ ਜਿਹੜਾ ਆਖਰੀ ਦਾਅ ਚੱਲ ਦਿੱਤਾ। ਇਹਨਾਂ ਨੇ SSP ਨੂੰ, ਉਸ SSP ਨੂੰ ਜਿਹੜਾ ਉਸ ਸਮੇਂ ਦਾ ਮੌਜੂਦਾ SSP ਸੀ ਜਿਹਨੇ ਮਾਮਲਾ ਇਹ ਸਾਰਾ ਦਰਜ ਕੀਤਾ ਆਪਣੇ ਹੱਥ, ਤਾਂ ਉਹਨੂੰ ਬਣਾ ਦਿੱਤਾ ਗਿਆ ਕਿ ਇੱਥੇ ਪਬਲਿਸਿਟੀ ਵਾਸਤੇ ਕਰਦਾ। ਤੇ ਜੇ ਪਬਲਿਸਿਟੀ ਉਹਨੂੰ ਚਾਹੀਦੀ ਹੁੰਦੀ ਤਾਂ ਉਹ ਉਦੋਂ ਹੀ ਆਪਦੀ ਪਬਲਿਸਿਟੀ ਲੈ ਲੈਂਦਾ, ਕਿਉਂਕਿ ਉਦੋਂ ਕਿਹੜਾ ਘੱਟ ਮੌਕਾ ਸੀਗਾ। ਖੈਰ ਇਹਨਾਂ ਨੇ ਹੁਣ ਜਿੱਦਾਂ ਕਰ ਦਿੱਤਾ। ਵਿੱਚ ਵੇਖੋ ਨਾ ਕਿੱਡੀ ਅਜੀਬੋ ਗਰੀਬ ਜੀ ਸਾਡੀ ਇੱਥੇ ਦੀ ਪ੍ਰਸ਼ਾਸਕੀ ਤਾਣੀ ਬਾਣੀ ਆ ਕਿ ਇੱਕ ਮੁੱਖ ਮੰਤਰੀ ਜਿਹੜਾ ਉਹਨੂੰ ਜਿਹਦੇ ਥੱਲੇ ਸਾਰਾ ਪ੍ਰਸ਼ਾਸਕੀ ਢਾਂਚਾ ਉਹਨੂੰ ਬਚਾਉਣ ਵਾਸਤੇ ਜਦੋਂ ਇਸ ਤਰ੍ਹਾਂ ਦੀਆਂ ਇਹ ਚੀਜ਼ਾਂ ਕੀਤੀਆਂ ਜਾਂਦੀਆਂ ਤਾਂ ਇੱਥੇ ਕਿੱਥੇ ਗੁੰਜਾਇਸ਼ ਰਹਿੰਦੀ ਹੈ ਕਿ ਇਮਾਨਦਾਰੀ ਨਾਲ ਕੰਮ ਹੋਊਗਾ, ਕਿਉਂਕਿ ਮਾਮਲਾ ਮੁੱਖ ਮੰਤਰੀ ਜਿਹੜਾ ਕਿ ਸਟੇਟ ਹੈਡ ਆ, ਤਾਂ ਉਹਨੂੰ ਬਚਾਉਣ ਲਈ ਇਹ ਜਿਹੜੇ ਛੋਟੇ ਮੋਟੇ ਮਸ਼ੀਨਰੀ ਦੇ ਪੁਰਜੇ ਆ, ਪ੍ਰਸ਼ਾਸਕੀ ਮਸ਼ੀਨਰੀ ਦੇ ਪੁਰਜੇ, ਉਹ ਕਿਸ ਹੱਦ ਤੱਕ ਨਾ ਜਾਣਗੇ। ਔਰ ਅੱਜ ਤੇ ਖੁਦ ਜਿਹੜਾ ਵਿਜੀਲੈਂਸ ਆ ਉਹਦੇ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵਿਜੀਲੈਂਸ ਜਿਹੜੀ ਆ ਸਰਕਾਰਾਂ ਦੇ ਮੁਤਾਬਕ ਚੱਲਦੀ ਹੈ। ਤੇ ਇੱਥੇ ਜਦੋਂ ਕੈਪਟਨ ਅਮਰਿੰਦਰ ਸਿੰਘ ਇੱਕ ਛੋਟਾ ਜਿਹਾ ਫਿਕਰਾ ਬੋਲਦਾ ਹੈ, ਇਸ ਫਿਕਰੇ ਦੇ ਵਿੱਚ ਹੀ ਸਾਰੀਆਂ ਚੀਜ਼ਾਂ ਆ ਜਾਂਦੀਆਂ। ਇਹ ਸਭ ਕੁਛ ਹੈ ਜਿਹੜਾ ਉਹ ਡੰਡੇ ਦੇ ਨਾਲ ਚੱਲਦਾ, ਡੰਡੇ ਦੇ ਅੱਗੇ ਭੂਤ ਨੱਚਦੇ ਆ। ਇਹ ਸਾਰਾ ਕੁਛ ਹੈ ਜਿਹੜਾ ਮੇਰੇ ਖਿਆਲ ਦੇ ਨਾਲ ਬਹੁਤ ਜਲਦੀ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਇਹ ਸਾਰਾ ਕੁਛ ਹੈ ਜਿਹੜਾ ਉਹ ਲੱਡੂਆਂ ਤੇ ਆ ਕੇ ਮੁੱਕ ਜਾਊਗਾ। ਲੱਡੂ ਜਿਹੜੇ ਉਹ ਕਾਂਗਰਸੀਆਂ ਨੂੰ ਖਾਣ ਦਾ ਮੌਕਾ ਜਲਦੀ ਮਿਲ ਜਾਣਾ।
ਜੀ ਜੀ। ਅਗਲੀ ਜਿਹੜੀ ਗੱਲ ਕਰੀਏ ਮਿੰਟੂ ਜੀ ਵੀ ਕਹਿੰਦੇ ਭਾਜਪਾ ਦਾ ਇੱਕ ਹੋਰ ਭਾਈਵਾਲ ਨੂੰ ਰੋਸਾ। ਦੇਖੋ ਜਿਹੜਾ ਰੋਸਾ ਰਾਮ ਵਿਲਾਸ ਪਾਸਵਾਨ ਆ, ਰਾਮ ਵਿਲਾਸ ਪਾਸਵਾਨ ਹੈ ਜਿਹੜਾ ਇਹ ਦਲਿਤ ਆਗੂ, ਅਖੌਤੀ ਦਲਿਤ ਆਗੂ, ਸੋ ਕਾਲ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਆ ਨਾ, ਸੋ ਕਾਲ ਦਲਿਤ ਆਗੂ ਬਹੁਤ ਆ ਜਿਨ੍ਹਾਂ ਦਾ ਕੰਮ ਇਹੋ ਹੀ ਆ ਕਿ ਲੱਸੀ ਪਾਣੀ ਜਿੱਥੋਂ ਮਿਲਿਆ ਛਕ ਲਿਆ ਔਰ ਨਾਰਾ ਦੇ ਦਿੱਤਾ ਦਲਿਤਾਂ ਦੇ ਹੱਕ ਦਾ। ਇਸ ਬੰਦੇ ਦਾ ਕੰਮ ਹੀ ਇਹੋ ਆ। ਹੁਣ ਇਹ ਕਹਿੰਦਾ ਜੀ ਕਿ ਦੇਖੋ ਜੀ ਅਸੀਂ ਬਹੁਤ ਇਹਨਾਂ ਨੂੰ ਕਿਹਾ ਕਿ ਜਿਹੜਾ SC ST ਐਕਟ ਇਹਨਾਂ ਨੇ ਬਦਲਿਆ ਉਹਦੇ ਬਾਰੇ ਆਰਡੀਨੈਂਸ ਲੈ ਕੇ ਆਓ, ਜੇ ਨਹੀਂ ਤੇ ਫਿਰ 9 ਅਗਸਤ ਨੂੰ ਅੰਦੋਲਨ ਛੇੜਿਆ ਜਾਊਗਾ। ਇਹ ਕਹਿੰਦੇ ਆ ਕਿ ਜਿਹੜਾ ਅੱਗੇ 2 ਅਪ੍ਰੈਲ ਨੂੰ ਅੰਦੋਲਨ ਹੋਇਆ ਸੀਗਾ ਤੇ ਕੀ ਉਹਦੇ ਵਰਗੀ ਬਣ ਸਕਦੀ ਹੈ? ਕਹਿੰਦੇ ਨਹੀਂ ਉਹਦੇ ਵਰਗੀ ਨਹੀਂ, ਉਹਦੇ ਤੋਂ ਵੀ ਬੱਤਰ ਹੋ ਸਕਦੀ ਹੈ। ਮਤਲਬ ਕਿ ਸਿੱਧੇ ਤੌਰ ਤੇ ਧਮਕੀ ਦਿੱਤੀ ਜਾ ਰਹੀ ਆ ਕਿ ਇਹ ਅੰਦੋਲਨ ਹੈ ਜਿਹੜਾ ਹੋਰ ਵੀ ਹਿੰਸਕ ਹੋਊਗਾ। ਮਸਲਾ ਕੁਛ ਵੀ ਨਹੀਂ ਹੈ। ਮਸਲਾ ਜੇ ਤੁਸੀਂ ਵੇਖੋਗੇ ਰਾਮ ਵਿਲਾਸ ਪਾਸਵਾਨ ਹੈ ਜਿਹੜਾ ਉਹ ਬਿਹਾਰ ਤੋਂ ਆਉਂਦਾ, ਪਿਛਲੀ ਵਾਰੀ ਇਹਨੇ ਇਹਨਾਂ ਦੇ ਨਾਲ ਸਮਝੌਤਾ ਕੀਤਾ ਸੀ ਆ ਕੇ ਭਾਰਤੀ ਜਨਤਾ ਪਾਰਟੀ ਨਾਲ। ਇਹ ਉਹੀ ਸ਼ਖਸ ਹੈ ਜਿਹੜਾ ਗੁਜਰਾਤ ਕਤਲੇਆਮ 'ਚ ਇਹਨਾਂ ਦੇ ਨਾਲ ਤੋੜ ਵਿਛੋੜਾ ਕਰਕੇ ਭੱਜ ਗਿਆ। ਬਹੁਤ ਬਾਅਦ ਦੇ ਵਿੱਚ ਆ ਕੇ ਫਿਰ ਇਹਨਾਂ ਨੂੰ ਜੱਫੀ ਪਾ ਕੇ ਮਿਲ ਗਿਆ। ਫਿਰ ਇਹਨੂੰ 7 ਸੀਟਾਂ ਛੱਡੀਆਂ ਸੀ ਇਹਨਾਂ ਨੇ, 6 ਜਿੱਤ ਗਿਆ ਔਰ ਜਿੰਨਾ 6 ਸੀਟਾਂ ਤੋਂ ਇਹ ਜਿੱਤਿਆ, ਜੇ ਤੁਸੀਂ ਉਹਨਾਂ 6 ਸੀਟਾਂ ਦਾ ਵੋਟ ਬੈਂਕ ਵੇਖੋਗੇ ਤਾਂ ਬਹੁਤਾ ਜ਼ਿਆਦਾ ਜਿਹੜਾ ਵੋਟ ਬੈਂਕ ਹੈ ਉਹ ਜਾਂ ਤੇ ਮੁਸਲਮਾਨ ਤਬਕੇ ਨਾਲ ਜੁੜਿਆ ਜਾਂ ਦਲਿਤ ਤਬਕੇ ਨਾਲ ਜੁੜਿਆ। ਹੁਣ ਇਸ ਬੰਦੇ ਨੂੰ ਹੈ ਕਿ ਮੈਂ ਤੇ ਮਲਾਈ ਖਾਂਦਾ ਰਿਹਾ 4 ਸਾਲ ਤੇ ਗਾਂ ਉੱਥੇ ਪਸੂੜੀ ਪਈ ਹੋਈ ਆ ਕਿ ਨੀਤਿਸ਼ ਕੁਮਾਰ ਤੇ ਜਿਹੜੀ ਭਾਰਤੀ ਜਨਤਾ ਪਾਰਟੀ ਤਨਜ਼ੀਮ ਆ ਉਹ ਆਪੋ ਵਿੱਚ ਦੀ ਇਸ ਗੱਲ ਨੂੰ ਲੈ ਕੇ ਉਲਝੇ ਪਏ ਕਿ ਉਹ ਕਹਿੰਦੇ ਆ ਕਿ ਸੀਟਾਂ ਅਸੀਂ ਵੱਧ ਲੈਣੀਆਂ, ਉਹ ਕਹਿੰਦੇ ਆ ਕਿ ਅਸੀਂ ਸੀਟਾਂ ਵੱਧ ਲੈਣੀਆਂ। ਤੇ ਰਾਮ ਵਿਲਾਸ ਪਾਸਵਾਨ ਨੂੰ ਪਤਾ ਕਿ ਜਦੋਂ ਉੱਥੇ 2 ਘਰ ਵੱਡੇ ਲੜੀ ਜਾਂਦੇ ਮੇਰਾ ਉੱਥੇ ਕੀ ਵੱਟੀ ਦਾ। ਤੇ ਤੀਜੀ ਚੀਜ਼ ਇਹ ਆ ਕਿ ਦੇਖੋ ਇਹਨਾਂ ਨੂੰ ਅਹਿਸਾਸ ਤੇ ਹੋ ਗਿਆ ਇਸ ਗੱਲ ਦਾ, ਭਾਵੇਂ ਫਰੇਬੀ ਲੋਕ ਆ, ਇਹ ਬਹੁਤ ਚਾਲੂ ਕਿਸਮ ਦੇ ਲੋਕ ਆ, ਪਰ ਜਿੱਦਾਂ ਸ਼ਿਵ ਸੈਨਾ ਹੋਈ ਜਾਂ ਜਿੱਦਾਂ TDP ਹੋਇਆ ਜਾਂ ਜਿੱਦਾਂ ਇਹ ਆ ਹੁਣ ਇਹਦੀ ਰਾਮ ਵਿਲਾਸ ਪਾਸਵਾਨ ਦੀ ਪਾਰਟੀ, ਇਹਨਾਂ ਨੂੰ ਇਸ ਗੱਲ ਦਾ ਕਿਤੇ ਨਾ ਕਿਤੇ ਅਹਿਸਾਸ ਤਾਂ ਹੋਇਆ ਇਹ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹ ਤੇ ਆਪਣੀ ਹਾਰਡਕੋਰ ਰਾਜਨੀਤੀ ਦੇ ਨਾਲ ਹਿੰਦੂ ਵੋਟ ਬੈਂਕ ਨੂੰ ਸੋਲਿਡ ਕਰ ਰਹੀ ਆ, ਜਦ ਕਿ ਅਸੀਂ ਜਿਹੜੇ ਦਲਿਤ ਵੋਟ ਬੈਂਕ ਤੇ ਨਿਰਭਰ ਕਰਦੇ ਆ ਜਾਂ ਮੁਸਲਿਮ ਵੋਟ ਬੈਂਕ ਤੇ ਨਿਰਭਰ ਕਰਦੇ ਆ ਸਾਡਾ ਨੁਕਸਾਨ ਹੋ ਰਿਹਾ। ਤਾਂ ਹੁਣ ਆਪਣੇ ਵੋਟ ਬੈਂਕ ਨੂੰ ਬਚਾਉਣ ਲਈ ਜਦੋਂ ਸਮਾਂ ਬਹੁਤ ਘੱਟ ਬਚਿਆ, ਰਾਮ ਵਿਲਾਸ ਪਾਸਵਾਨ ਜੀ ਜਿਹੜੇ ਉਹ ਆਪਣੇ ਰੰਗਾਂ ਤੇ ਆ ਗਏ। ਰੰਗ ਇਹੋ ਜਿਹੇ ਰਾਮ ਕਿ ਤੁਸੀਂ ਹਿਸਾਬ ਲਾ ਲਓ ਕਿ ਮੇਰੇ ਖਿਆਲ ਦੇ ਨਾਲ 1996 ਤੋਂ ਲੈ ਕੇ ਹੁਣ ਤੱਕ ਜਿੰਨੀਆਂ ਵੀ ਕੇਂਦਰ ਦੀਆਂ ਸਰਕਾਰਾਂ ਬਣੀਆਂ, ਸਿਰਫ 2009 ਵਾਲੀ ਛੱਡ ਦਿਓ, ਸਾਰੀਆਂ ਦੇ ਵਿੱਚ ਇਹ ਭਾਈਵਾਲ ਜਿੰਨੀਆਂ ਬਣੀਆਂ, ਚਾਹੇ ਭਾਰਤੀ ਜਨਤਾ ਪਾਰਟੀ ਚਾਹੇ ਕਾ। ਤਾਂ ਐਸਾ ਇਹ ਆਦਮੀ ਆ ਲਾਲੂ ਪ੍ਰਸਾਦ ਯਾਦਵ ਨੇ ਤੇ ਇੱਕ ਵਾਰੀ ਇਹ ਕਿਹਾ ਸੀਗਾ, ਕਹਿੰਦਾ ਜੀ ਕਿ ਮੈਂ ਰਾਮ ਵਿਲਾਸ ਪਾਸਵਾਨ ਨੂੰ ਸਭ ਤੋਂ ਵੱਡਾ ਮੌਸਮ ਵਿਗਿਆਨੀ ਮੰਨਦਾ। ਤੇ ਪੱਤਰਕਾਰਾਂ ਨੇ ਪੁੱਛਿਆ ਕਿ ਉਹ ਕਿਸ ਤਰ੍ਹਾਂ, ਕਹਿੰਦਾ ਇਹਨੂੰ ਪਹਿਲੇ ਹੀ ਪਤਾ ਲੱਗ ਜਾਂਦਾ ਕਿ ਐਤਕੀ ਕਿਸ ਪਾਰਟੀ ਦਾ ਮੌਸਮ ਜਿਹੜਾ ਉਹ ਰੰਗੀਨ ਰਹਿਣ ਵਾਲਾ, ਕਿਸ ਪਾਰਟੀ ਦਾ ਮੌਸਮ ਹੈ ਜਿਹੜਾ ਉਹ ਐਤਕੀ ਸੁੱਕੇ ਡੋਬੇ ਵਾਲਾ। ਤਾਂ ਇਹ ਸਾਰਾ ਕੁਛ ਜਿਹੜਾ ਰਾਮ ਵਿਲਾਸ ਪਾਸਵਾਨ ਪਹਿਲਾਂ ਹੀ ਸਮਝ ਜਾਂਦਾ, ਰਾਮ ਵਿਲਾਸ ਪਾਸਵਾਨ ਕਿ ਹੁਣ ਐਤਕੀ ਰੁਖ ਕਿਹਦਾ। ਤੇ ਜੇ ਫਿਰ ਆਪਾਂ ਮੌਸਮ ਵਿਗਿਆਨੀ ਵਾਲਾ ਜਿਹੜਾ ਉਹਦਾ ਰੁਤਬਾ ਉਹਦੇ ਆਧਾਰ ਤੇ ਵੇਖੀਏ ਜਾਂਚੀਏ ਕਿ ਕੀ ਰੰਗ ਢੰਗਿਆ ਸਿਆਸਤ ਦਾ, ਤਾਂ ਫਿਰ ਮੇਰੇ ਖਿਆਲ ਦੇ ਨਾਲ ਭਾਰਤੀ ਜਨਤਾ ਪਾਰਟੀ ਲਈ ਤੇ ਖਤਰੇ ਦਾ ਘੁੱਗੂ ਬੋਲ ਪਿਆ, ਕਿਉਂਕਿ ਐਤਕੀ ਮੌਸਮ ਵਿਗਿਆਨੀ ਹੈ ਜਿਹੜੇ ਸਿਆਸੀ ਮੌਸਮ ਵਿਗਿਆਨੀ ਰਾਮ ਵਿਲਾਸ ਪਾਸਵਾਨ ਸਾਹਿਬ ਉਹ ਦੂਰ ਦੂਰ ਹੁੰਦੇ ਨਜ਼ਰ ਆ ਰਹੇ ਭਾਰਤੀ ਜਨਤਾ ਪਾਰਟੀ। ਜੀ ਜੀ ਜੀ। ਤੇ ਮਿੰਟੂ ਜੀ ਇੱਥੇ ਆਪਾਂ ਹੁਣ ਇੱਕ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਆਪਣੇ ਸਰੋਤਿਆਂ ਦੀਆਂ ਜਿਹੜੀਆਂ ਕਾਲਸ ਲਵਾਂਗੇ। ਸਰੋਤਿਓ ਤੁਸੀਂ ਵੀ ਜੇ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ, ਨੰਬਰ ਹੈਗਾ ਜੀ 408 272 5200 4082725200। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆਹ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ, ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆ। ਲੈ ਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ।
ਬੱਗਾ ਪੈਲਸ 6618 ਫਲੋਰਿਨ ਰੋਡ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। BJ's Gears ਪਿਛਲੇ 25 ਸਾਲਾਂ ਤੋਂ ਸੇਮ ਜਗ੍ਹਾ ਦੇ ਉੱਤੇ 501 ਗਲਾਈਡ ਐਵੀਨਿਊ ਵੈਸਟ ਸੈਕਰਾਮੈਂਟੋ ਵਿਖੇ ਟਰੱਕ ਟ੍ਰੇਲਰ ਦੀ ਰਿਪੇਅਰ ਕਰ ਰਹੇ ਹਨ। ਇਹਨਾਂ ਦੇ ਕੋਲੋਂ 2012 ਦੇ ਵੋਲਵੋ ਟਰੱਕ ਸੇਲ ਤੇ ਲੱਗੇ ਹਨ। ਇਹ ਇੱਕ ਕੰਪਲੀਟ ਗੇਅਰ ਸ਼ਾਪ ਹੈ। ਹਰ ਤਰ੍ਹਾਂ ਦੀ ਟਰਾਂਸਮਿਸ਼ਨ 5 ਸਪੀਡ ਤੋਂ 18 ਸਪੀਡ ਰੀਬਿਲਡ ਲੈ ਸਕਦੇ ਹੋ। ਰੌਕਵੈਲ ਈਟਨ ਸਪਾਈਸਰ ਦੇ ਰੀਅਰ ਐਂਡ ਰੀਬਿਲਡ ਵੀ ਮਿਲਦੇ ਹਨ। ਹਰ ਤਰ੍ਹਾਂ ਦਾ ਯੂਜ਼ਡ ਟਰੱਕ ਪਾਰਟ ਇਹਨਾਂ ਦੇ ਕੋਲ ਮੌਜੂਦ ਹੈ। ਇੰਜਨ, ਰੇਡੀਏਟਰ, ਹੁੱਡ, ਡਿਫਰੈਂਸ਼ੀਅਲ, ਸਲਾਈਡਰ, ਡਰਾਈਵ ਲਾਈਨ, ਐਕਸਲ ਸ਼ਾਫਟ, ਫਿਊਲ ਟੈਂਕ, ਇਹ ਹਰ ਇੱਕ ਚੀਜ਼ ਇਹਨਾਂ ਦੇ ਕੋਲੋਂ ਤੁਸੀਂ ਲੈ ਸਕਦੇ ਹੋ ਤੇ ਹਮੇਸ਼ਾ ਸਟਾਕ ਦੇ ਵਿੱਚ ਹੁੰਦੀ ਹੈ। ਤੁਸੀਂ ਵੀ ਟਰੱਕ ਜਾਂ ਟ੍ਰੇਲਰ ਦਾ ਕੋਈ ਪਾਰਟ ਲੈਣਾ ਹੈ ਤਾਂ ਹਮੇਸ਼ਾ ਯਾਦ ਰੱਖੋ ਵੈਸਟ ਸੈਕਰਾਮੈਂਟੋ ਵਾਲੇ BJ's Gears ਨੰਬਰ 916 372 3518 916 372 3518। ਸੈਕਰਾਮੈਂਟੋ ਤੇ ਉਸਦੇ ਨਜ਼ਦੀਕੀ ਇਲਾਕਿਆਂ ਦੇ ਵਿੱਚ 24 ਆਵਰ ਟੋਇੰਗ ਅਵੇਲੇਬਲ। ਮਈ ਅਤੇ ਜੂਨ ਮਹੀਨੇ ਦੇ ਲਈ ਸਪੈਸ਼ਲ PTO ਇੰਸਟਾਲੇਸ਼ਨ ਆਊਟ ਆਫ ਡੋਰ ਸਿਰਫ $4200 ਵਿੱਚ। ਗੁਰੀ ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ। ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲ ਬੁਲੇਵਾਰਡ ਰੋਜ਼ਵਿਲ। ਅਤੇ ਇਹਨਾਂ ਦੀ ਨਵੀਂ ਬ੍ਰਾਂਚ 1013 ਰੈਲੀਸ ਸਟਰੀਟ ਫੋਲਸਮ ਦੀ ਗ੍ਰੈਂਡ ਓਪਨਿੰਗ ਵੀ ਹੋ ਚੁੱਕੀ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 2482284580 248 228 4580। ਅਤੇ ਇਹਨਾਂ ਨੂੰ ਕਿਚਨ ਵਿੱਚ ਹੈਲਪਰ ਦੀ ਵੀ ਜ਼ਰੂਰਤ ਹੈ। ਚੱਲ ਫਿਰ ਚੱਲੀਏ ਬੰਬੇ ਕੁਜ਼ੀਨ ਐਂਡ ਇੰਡੀਅਨ ਸਵੀਟਸ ਤੇ। ਹਾਂਜੀ, ਮੈਂ ਹਾਂ ਰਾਜ ਗੋ ਸੈਟੇਲਾਈਟ ਸਿਟੀ ਤੋਂ ਤੁਹਾਡਾ ਆਪਣਾ ਡਿਸ਼ ਲੋਕਲ ਰਿਟੇਲਰ। ਡਿਸ਼ ਪੂਰੇ USA ਦੇ ਵਿੱਚ ਇੰਟਰਨੈਸ਼ਨਲ ਪ੍ਰੋਗਰਾਮਸ ਦਾ ਟੌਪ ਦਾ ਪ੍ਰੋਵਾਈਡਰ ਹੈ, ਜਿਸ ਦੇ ਵਿੱਚ ਗੁਰਬਾਣੀ, ਤਾਜ਼ਾ ਤਰੀਨ ਖਬਰਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਆਪਣੇ ਮਨਪਸੰਦੀਦਾ ਕ੍ਰਿਕਟ ਦੇ ਮੈਚ ਅਤੇ ਕਬੱਡੀ ਵੀ। ਪੰਜਾਬ ਦੀ ਧਰਤੀ ਦੇ ਨਾਲ ਤੁਹਾਨੂੰ ਪੂਰੀ ਤਰ੍ਹਾਂ ਜੋੜ ਕੇ ਰੱਖਦਾ ਹੈ, ਜੋ ਕਿ ਤੁਹਾਨੂੰ ਉਪਲਬਧ ਕਰਵਾਉਂਦਾ ਹੈ ਜਸ ਪੰਜਾਬੀ, PTC ਤੇ ਵਿਲੋ ਕ੍ਰਿਕਟ। ਜੋ ਵੀ ਤੁਸੀਂ ਦੇਖਣਾ ਪਸੰਦ ਕਰਦੇ ਹੋ ਉਹੀ ਤੁਹਾਨੂੰ ਉਪਲਬਧ ਕਰਵਾਉਂਦਾ ਹੈ। ਪੰਜਾਬੀ ਪੈਕੇजेस ਚੋਂ ਪੰਜਾਬੀ ਮੈਗਾ ਪੈਕ ਤੇ ਸਪੈਸ਼ਲ ਆਫਰ। ਗੋ ਸੈਟੇਲਾਈਟ ਸਿਟੀ ਤੁਹਾਨੂੰ ਫ੍ਰੀ ਸਟੈਂਡਰਡ ਇੰਸਟਾਲੇਸ਼ਨ ਦੇ ਨਾਲ ਇੰਟਰਨੈਸ਼ਨਲ ਪੈਕੇਜ ਦੀ ਐਕਟੀਵੇਸ਼ਨ ਅਤੇ $100 ਦਾ ਗਿਫਟ ਕਾਰਡ ਵੀ ਦੇਣਗੇ। ਜਸ ਪੰਜਾਬੀ ਫॉर ਯੂ, PTC ਫॉर ਯੂ ਤੇ ਹੋਰ ਵੀ ਬਹੁਤ ਕੁਝ। ਇਸ ਦੇ ਬਾਰੇ ਹੋਰ ਜਾਣਕਾਰੀ ਲਈ ਕਾਲ ਗੋ ਸੈਟੇਲਾਈਟ ਸਿਟੀ 530 770 1192 530 770 1192 ਜਾਂ ਵਿਜ਼ਿਟ ਕਰੋ gosatcity.com। Restrictions apply. Call for details. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੇ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਖਬਰ ਤੇ ਨਜ਼ਰ। ਮੇਰੇ ਨਾਲ ਜੁੜੇ ਹੋਏ ਨੇ ਮਿੰਟੂ ਜੀ। ਮਿੰਟੂ ਜੀ, ਜੀ ਆਇਆਂ ਨੂੰ, ਸਵਾਗਤ ਹੈ ਜੀ ਇੱਕ ਵਾਰੀ ਫੇਰ। ਸਤਿ ਸ਼੍ਰੀ ਅਕਾਲ ਸ਼ੁਕਰੀਆ ਜੀ। ਤੇ ਸਰੋਤਿਓ ਤੁਸੀਂ ਵੀ ਕਾਲ ਕਰ ਸਕਦੇ ਹੋ ਮਿੰਟੂ ਜੀ ਨੂੰ ਜੇ ਸਵਾਲ ਪੁੱਛਣਾ ਚਾਹੁੰਦੇ ਹੋ। ਨੰਬਰ ਹੈਗਾ ਜੀ ਕਾਲ ਕਰਨ ਦੇ ਲਈ 408 272 5200। ਤੇ ਆਪਣੇ ਅਗਲੇ ਕਾਲਰ ਉਹਨਾਂ ਦੇ ਨਾਲ, ਆਪਣੇ ਅੱਜ ਦੇ ਪਹਿਲੇ ਕਾਲਰ ਜਿਹੜੇ ਉਹਨਾਂ ਦੇ ਨਾਲ ਕਰਦੇ ਹਾਂ ਜੀ ਗੱਲਬਾਤ। ਜੁੜੇ ਨੇ ਰਾਜ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਰਾਜ ਜੀ। ਰਾਜ ਜੀ, ਹੈਲੋ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਥਾਣਾ ਸਿੰਘ ਜੀ, ਰਾਜ ਨਹੀਂ ਥਾਣਾ ਸਿੰਘ। ਹਾਂਜੀ, ਥਾਣਾ ਸਿੰਘ ਜੀ। ਹਾਂਜੀ ਹਾਂਜੀ, ਮੇਰਾ ਜੀ ਕੁਐਸਚਨ ਸੀਗਾ ਮਿੰਟੂ ਜੀ ਨੂੰ ਵੀ ਇੱਕ ਫਿਰੋਜ਼ਪੁਰ ਦੇ ਵਿੱਚ ਧਰਨਾ ਲੱਗਾ ਰਿਹਾ 16 ਦਿਨ, ਉਹਦੇ ਬਾਰੇ ਕੋਈ ਅਪਡੇਟ? ਫਿਰੋਜ਼ਪੁਰ ਕਿਹਨਾਂ ਨੇ ਲਾਇਆ ਸੀ ਧਰਨਾ? ਤੇ ਸਰਦਾਰ ਸਾਹਿਬ ਸਾਰੇ ਪੰਜਾਬ 'ਚ ਚੱਲੀ ਜਾਂਦੇ ਆ। ਇੱਕ ਵਾਰੀ ਜਸਪਾਲ ਸਿੰਘ ਹੀਰ ਯੂਨੀਅਨ ਨੇ ਲਾਇਆ ਸੀਗਾ, ਕਿਸਾਨ ਯੂਨੀਅਨ। ਰੇਲਵੇ ਟਰੈਕ ਵਗੈਰਾ ਰੋਕਿਆ ਸੀਗਾ ਜੀ। ਨਹੀਂ, ਉਹ ਜੀਰੇ ਸਾਈਡ ਲੱਗਾ ਸੀ, ਲੌਕੇ ਜ਼ਮੀਨ ਦਾ ਜਿਹੜਾ ਰੌਲਾ। ਨਹੀਂ ਜੀ, ਉਹ ਫਿਰੋਜ਼ਪੁਰ ਸੀਗਾ।
ਨਹੀਂ ਫਿਰ ਮੈਨੂੰ ਇਸ ਚੀਜ਼ ਦਾ ਨਹੀਂ ਪਤਾ। ਲਓ ਕਿ ਜ਼ਮੀਨ ਜਿਹੜੀ ਉਹ ਜ਼ਮੀਨ ਦਾ ਰੌਲਾ ਸੀਗਾ ਤੇ ਉਹਦੇ ਵਿੱਚ ਲਾਠੀ ਚਾਰਜ ਤੇ ਥੋੜੀ ਝੜਪ ਵੀ ਹੋਈ ਆ ਪਿੱਛੇ, ਜੇ ਤੁਸੀਂ ਉਹਦੀ ਗੱਲ ਕਰਦੇ ਵਿੱਚ ਜੀ। ਉਹ ਹਲਕੀ ਝੜਪ ਹੋਈ ਆ, ਮੈਨੂੰ ਉਹਦੀ ਬਹੁਤੀ ਡਿਟੇਲ ਦਾ ਨਹੀਂ ਪਤਾ ਕੀ ਮਾਮਲਾ, ਪਰ ਉਹ ਜ਼ਮੀਨ ਨਾਲ ਕੋਈ ਜੁੜਿਆ ਮਾਮਲਾ। ਔਰ ਉੱਥੇ ਤੁਹਾਨੂੰ ਪਤਾ ਹੀ ਹੈ ਫਿਰੋਜ਼ਪੁਰ ਦੇ ਵਿੱਚ ਕਾਫੀ ਜ਼ਿਆਦਾ ਇਸ ਤਰ੍ਹਾਂ ਦੇ ਮਾਮਲੇ, ਗੁਰੂ ਹਰਸਾਏ ਦੇ ਵਿੱਚ ਵੀ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਜਦੋਂ ਇੱਕ ਕੁੜੀ ਨੂੰ ਮਾਰ ਦਿੱਤਾ, ਉਹਦੇ ਵਿੱਚ ਵੀ ਦੋਸ਼ ਲੱਗਿਆ ਸੀਗਾ ਕਿ ਹੁਕਮਰਾਨ ਧਿਰ ਦਾ ਇੱਕ ਮੰਤਰੀ ਹੈ ਜਿਹੜਾ ਉਹਦੇ ਨੇੜਲਿਆਂ ਨੇ ਕੰਮ ਕੀਤਾ। ਇਹ ਤੋਂ ਇਲਾਵਾ ਝੂਕ ਹਰੀਹਰ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਰੌਲਾ ਰੱਪੜ ਚੱਲਿਆ, ਜਿੱਥੇ ਸੁਖਪਾਲ ਖਹਿਰਾ ਗਿਆ ਸੀਗਾ ਤੇ ਉਹਦੀ ਗੱਡੀ ਦੇ ਅੱਗੇ ਵੀ ਫਿਰ ਬਵਾਲ ਹੋ ਗਿਆ। ਉਹ ਵੀ ਮਾਮਲਾ ਜਿਹੜਾ ਹੁਕਮਰਾਨ ਧਿਰ ਨਾਲ ਜੁੜਿਆ ਸੀ। ਫਿਰ ਇੱਕ ਵਾਰੀ ਜੀਰੇ ਇਸੇ ਤਰ੍ਹਾਂ ਦਾ ਰੌਲਾ ਪਿਆ ਜਦੋਂ ਲਾਸ਼ ਰੱਖੀ ਸੀਗੀ ਧਰਨੇ ਤੇ, ਉਦੋਂ ਵੀ ਇੱਟ ਵੱਟਾ ਚੱਲ ਗਿਆ। ਉੱਥੇ ਕਾਫੀ ਕੁਛ ਇਸ ਤਰ੍ਹਾਂ ਦਾ ਚੱਲਦਾ। ਮੈਂ ਕੋਸ਼ਿਸ਼ ਕਰੂੰਗਾ ਕਿ ਇਹਦੇ ਬਾਰੇ ਕੋਈ ਜਾਣਕਾਰੀ ਹਾਸਲ ਕਰ ਸਕਾਂ, ਪਰ ਇੰਨਾ ਮੈਨੂੰ ਪਤਾ ਕਿ ਪਿਛਲੇ ਦਿਨੀ ਹਲਕੀ ਝੜਪ ਹੋਈ ਆ ਪੁਲਿਸ ਵਾਲਿਆਂ ਦੇ ਦਰਮਿਆਨ ਔਰ ਜਿਹੜੇ ਧਰਨਾਕਾਰੀ ਸੀਗੇ, ਪਰ ਇਹ ਮਾਮਲਾ ਕਾਹਦੇ ਨਾਲ ਜੁੜਿਆ ਇਹਦਾ ਮੈਨੂੰ ਕੋਈ ਤਾਂ ਪਤਾ ਨਹੀਂ। ਰਾਜ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਹੈਲੋ। ਹਾਂਜੀ 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 ਰਾਜ ਜੀ, ਆਵਾਜ਼ ਆ ਰਹੀ ਤੁਹਾਡੀ। ਹਾਂਜੀ ਮਿੰਟੂ ਜੀ, ਮੇਰਾ ਕੁਐਸਚਨ ਇਹ ਹੈ ਜੀ, ਜਿਹੜਾ ਘਟਨਾਕ੍ਰਮ ਹੋਇਆ ਆਪਣਾ ਆਮ ਆਦਮੀ ਪਾਰਟੀ ਦਾ, ਤੁਹਾਨੂੰ ਐਂ ਨਹੀਂ ਲੱਗਦਾ ਵੀ ਪਾਰਟੀ ਭਲਾ ਕੋਈ ਵੀ ਹੋਵੇ, ਜਿਹੜੀ ਨੈਸ਼ਨਲ ਪਾਰਟੀਆਂ ਬੀਜੇਪੀ ਕਾਂਗਰਸ ਜਾਂ ਕੋਈ ਵੀ ਹੋਵੇ, ਨਹਿਰੂ ਤੋਂ ਲੈ ਕੇ ਹੁਣ ਤੱਕ ਜਿਹੜਾ ਵੀ ਕੋਈ ਲੀਡਰ ਇਹਨਾਂ ਦੇ ਮੂਹਰੇ ਬੋਲਣ ਵਾਲਾ ਜਾਂ ਤੇਜ਼ ਤਰਾਰ ਜਿਹਨਾਂ ਨੂੰ ਇਹਨੂੰ ਲੱਗਦਾ ਵੀ ਇਹ ਪੰਜਾਬ ਦੀ ਜਾਂ ਪੰਜਾਬੀਅਤ ਦੀ ਖਾਸ ਕਰਕੇ ਸਿੱਖਾਂ ਦੀ ਗੱਲ ਕਰੂਗਾ, ਉਹ ਜਿਹੜੀ ਹਾਈ ਕਮਾਂਡ ਆ ਕਿਸੇ ਵੀ ਪਾਰਟੀ ਦੀ ਹੋਵੇ ਉਹਨਾਂ ਨੂੰ ਇਹ ਭਾਉਂਦਾ ਨੀ ਗਾ। ਇਹਨਾਂ ਨੂੰ ਸਿਰਫ ਜੀ ਹਜ਼ੂਰੀਆ ਚਾਹੀਦਾ। ਕੈਰੋਂ ਤੋਂ ਲੈ ਕੇ ਦੇਖ ਲਓ ਜੀ, ਜਾਂ ਕੈਪਟਨ ਅਮਰਿੰਦਰ ਸਿੰਘ ਤੱਕ ਜਿੰਨੇ ਵੀ ਆਏ ਆ, ਤੇ ਇਹਨਾਂ ਨੂੰ ਸਿਰਫ ਜੀ ਹਜ਼ੂਰੀਆ ਹੀ ਚਾਹੀਦੇ ਆ। ਜਿਹਨੂੰ ਪੰਜਾਬੀ ਪਸੰਦ ਕਰਨ ਜਾਂ ਜਿਹਨੂੰ ਜੋ ਪੰਜਾਬੀਅਤ ਦੀ ਗੱਲ ਕਰੇ, ਉਹ ਕਿਉਂ ਨਹੀਂ ਭਾਉਂਦਾ ਇਹਨਾਂ ਨੂੰ ਜੀ, ਆਪਣੇ ਦਿੱਲੀ ਵਾਲਿਆਂ ਨੂੰ ਜੀ। ਥੈਂਕ ਯੂ ਜੀ। ਇਹ ਤੇ ਹੁਣ ਦਿੱਲੀ ਵਾਲੇ ਦੱਸ ਸਕਦੇ ਕਿ ਪੰਜਾਬੀਆਂ ਨੂੰ ਕੀ ਕੰਡੇ ਲੱਗੇ ਆ ਜਿਹੜਾ ਇਸ ਤਰ੍ਹਾਂ ਕਰਦੇ ਆ। ਪਰ ਦੇਖੋ ਹਾਈ ਕਮਾਨਾਂ ਤੇ ਦੂਸਰੀਆਂ ਵੀ ਹੈਗੀਆਂ ਹੀ ਆ, ਉਹਦੇ ਵਿੱਚ ਪੰਜਾਬੀ ਆ ਜਿਹੜੇ ਕੰਮ ਕਰੀ ਜਾਂਦੇ ਆ ਵੱਖੋ ਵੱਖਰੀਆਂ ਸਿਆਸੀ ਤਨਜ਼ੀਮਾਂ ਦੇ ਵਿੱਚ। ਪਰ ਆਹ ਜਿਹੜਾ ਇਹਨਾਂ ਨੇ ਖਿਲਾਰਾ ਪਾਇਆ ਤੇ ਬਹੁਤਾ ਹੀ ਜ਼ਿਆਦਾ ਖਿਲਾਰਾ ਪਾਇਆ। ਹੁਣ ਦੂਜੀ ਗੱਲ ਇਹ ਆ ਕਿ ਦੇਖੋ ਸਾਰਾ ਨੁਕਸ ਹੈ ਜਿਹੜਾ ਅਸੀਂ ਬਾਹਰਲੇ ਬੰਦਿਆਂ ਦਾ ਕੱਢੀ ਜਾਈਏ, ਕਿ ਸਾਡੇ ਪੰਜਾਬੀਆਂ ਦਾ ਨੁਕਸ ਨਹੀਂ। ਜੇ ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਕਰਨ ਡਏ ਹੋ, ਇਸ ਪਰਪੇਖ 'ਚ ਗੱਲ ਕਰਦੇ ਹੋ, ਤੇ ਆ ਜਿਹੜੇ ਵਿਧਾਇਕ ਜਿਨ੍ਹਾਂ ਨੇ ਸੁੱਚਾ ਸਿੰਘ ਛੋਟੇਪੁਰ ਨੂੰ ਕੱਢਣ ਵਾਸਤੇ ਚਿੱਠੀ ਲਿਖੀ ਸੀ, ਵਿੱਚ ਖਹਿਰਾ ਵੀ ਮੇਰੇ ਖਿਆਲ ਦੇ ਨਾਲ, ਕਿ ਉਦੋਂ ਇਹਨਾਂ ਨੂੰ ਨਹੀਂ ਸੀ ਪਤਾ ਕਿ ਨਜਾਇਜ਼ ਕਰਨ ਡਿਆ। ਕਿ ਅੱਜ ਤੱਕ ਸਟਿੰਗ ਆਪਰੇਸ਼ਨ ਹੈ ਜਿਹੜਾ ਉਹ ਇਹਨਾਂ ਨੇ ਧੂਪ ਦੇ ਕੇ ਰੱਖਿਆ, ਅੱਜ ਤੱਕ ਬਾਹਰ ਕਿਉਂ ਨਹੀਂ ਕੱਢਿਆ? ਜਿੱਦਣ ਡਾਕਟਰ ਦਲਜੀਤ ਸਿੰਘ ਜਿਹੜਾ ਇੱਕ ਤਸਕ ਲੈ ਕੇ ਇਸ ਸੰਸਾਰ ਤੋਂ ਚਲੇ ਗਿਆ, ਜਿੱਦਣ ਉਸ ਬੰਦੇ ਨੂੰ ਹਾਸ਼ੀਆਗ੍ਰਸਤ ਕੀਤਾ ਸੀ ਜਿਹੜਾ ਮੋਢੀ ਸੀਗਾ ਪੰਜਾਬ ਦੇ ਵਿੱਚ ਇਹਨਾਂ ਦਾ ਝੰਡਾ ਚੁੱਕਣ 'ਚ, ਉਦੋਂ ਇਹ ਪੰਜਾਬੀ ਲੀਡਰ ਕਿਉਂ ਨਹੀਂ ਸੀ ਬੋਲੇ ਜਿਹੜੇ ਅੱਜ ਹੁਣ ਚੀਕਾਂ ਮਾਰਦੇ ਆ? ਉਦੋਂ ਖਹਿਰਾ ਤੇ ਚਲੋ ਨਹੀਂ ਸੀਗਾ, ਦੂਸਰੇ ਤੇ ਹੈਗੇ ਨਾ ਬਾਅਦ 'ਚ ਜਿਨ੍ਹਾਂ ਦੀ ਵਾਰੀ ਆਈ। ਸੋ ਇਹਨਾਂ ਦਾ ਵੀ ਕਸੂਰ ਆ ਕਿ ਅੱਧੇ ਉਧਰ ਨੂੰ ਹੋ ਤੁਰਦੇ ਆ। ਡਾਕਟਰ ਬਲਵੀਰ ਸਿੰਘ ਹੈ ਜੇ ਅੱਜ ਡਾਕਟਰ ਬਲਵੀਰ ਸਿੰਘ ਤੇ ਉਹਨਾਂ ਦੇ ਆਪਣੇ ਬੰਦੇ ਦੋਸ਼ ਲਾਉਂਦੇ ਆ ਇਹ ਬਹੁਤ ਗਲਤ ਕਰ ਰਿਹਾ, ਜਾਂ ਹੋਰ ਬੰਦੇ ਜਿਹੜੇ ਉਹ ਦਿੱਲੀ ਦਰਬਾਰ ਦੇ ਇਸ਼ਾਰਿਆਂ ਤੇ ਨੱਚਦੇ ਇੱਥੋਂ ਦੇ ਸੰਗਠਨ ਦਾ ਪੱਠਾ ਪਾਉਂਦੇ ਪਏ ਆ, ਤੇ ਉਹਨਾਂ ਨੂੰ ਸੋਚਣਾ ਵੀ ਚਾਹੀਦਾ ਨਾ ਕਿ ਤੁਸੀਂ ਮਾੜੀ ਮੋਟੀ ਗੱਟਸ ਰੱਖੋ। ਜਦੋਂ ਤੁਹਾਡੇ ਇੱਥੋਂ ਦੇ ਜਿਹੜੇ ਲੋਕਲ ਲੀਡਰ ਆ ਉਹ ਝੋਲੀ ਚੁੱਕ ਕੇ ਤੇ ਫਿਰ ਉਹਨਾਂ ਦਾ ਕਸੂਰ ਤੇ ਬਾਅਦ 'ਚ ਕੱਢੋਗੇ ਨਾ, ਪਹਿਲਾਂ ਕਸੂਰ ਤੇ ਇਹਨਾਂ ਦਾ ਕੱਢਣਾ ਚਾਹੀਦਾ। ਜੀ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਲక్ష్మణ ਸਿੰਘ ਜੋਹਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮਿੰਟੂ ਜੀ। ਸਤਿ ਸ਼੍ਰੀ ਅਕਾਲ ਰਾਜਕੰਜ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਮਿੰਟੂ ਜੀ ਆਪਣੇ ਇਹਦੀ ਹੁਣ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਹਮਾਜੂ ਦੀ ਲਿਸਟ ਕੱਢ ਲਈ ਵੀ ਉਹ ਆਪਣੇ ਪੇ ਨੂੰ ਕਹਿ ਗਿਆ ਬ੍ਰਾਹਮਣ ਦਾ ਤਾਂ ਇਸਤਰੀ ਦਾ ਤਾਂ ਆਪਣਾ ਗਊ ਦਾ ਨਰਾਦਰ ਨਹੀਂ ਕਰਨਾ। ਇਹ ਉਹ ਲਿਸਟ ਇਹ ਮਤਲਬ ਰੰਗਜੇਬ ਕੋ ਕਦ ਨਹੀਂ ਰੱਖੀ ਜਦ ਕਿਰਪਾ ਰਾਮ ਹੋਣੀ ਸਾਰੇ ਹੱਥ ਜੋੜ ਕੇ ਗੁਰੂ ਤੇਗ ਬਹਾਦਰ ਕੋ ਅਨੰਦਪੁਰ ਸਾਹਿਬ ਗਏ ਸਾਡਾ ਧਰਮ ਗਿਆ, ਤੇ ਉਦੋਂ ਉਹਦਾ ਕਦੇ ਸ਼ਹਾਦਤ ਜਿਹੜੀ ਪਵਾਈ ਆ, ਤੇ ਇਹਨੀ ਉਦੋਂ ਲਿਸਟ ਰੰਗਜੇਬ ਕੋ ਕਦ ਨਹੀਂ ਰੱਖੀ ਵੀ ਆ ਸਾਡਾ ਹਮਾਜੂ ਦੀ ਲਿਸਟ ਆ ਕਹਿੰਦੀ ਆ ਤੁਸੀਂ ਸਾਨੂੰ ਕਾਹਦਾ ਧਰਮ ਸਾਡਾ ਕੁਚਲੀ ਜਾਂਦੇ ਆ। ਇਹ ਸਵਾਲ ਲਿਆ ਜੀ ਤੇਰਾ। ਨਹੀਂ ਇਹਨਾਂ ਨੂੰ ਮੇਰੀ ਗੱਲ ਸੁਣੋ, ਮਾਫ ਕਰਨਾ, ਇਹਨਾਂ ਨੂੰ ਇਹੋ ਜਿਹੀਆਂ ਚੀਜ਼ਾਂ ਕਹਿਣ ਦਾ ਕੀ ਫਾਇਦਾ? ਇਹਨਾਂ ਨੇ ਸੁਣਨੀ ਆ? ਇਹਨਾਂ ਨੂੰ ਤੇ ਅਮੂਰਿਆਂ ਨੂੰ ਇਹ ਨਹੀਂ ਪਤਾ ਕਿ ਹਮਾਯੂ ਤੇ ਬਾਬਰ ਦੇ ਵਿੱਚੋਂ ਪਿਓ ਕੌਣ ਸੀ ਤੇ ਪੁੱਤ ਕੌਣ ਸੀ। ਉਹ ਕੱਲ ਗੱਲ ਆਪਾਂ ਕਰ ਹਟੇ ਆ, ਮੇਰੇ ਖਿਆਲ ਦੇ ਨਾਲ ਟਾਈਮ ਵੇਸਟ ਹੀ ਆ।
ਕਿਉਂਕਿ ਇਹਨਾਂ ਨੇ ਆਪਣੇ ਹਿਸਾਬ ਕਿਤਾਬ ਦੇ ਨਾਲ ਚੱਲਣਾ। ਇਹ ਬਹੁਤ ਕੁਝ ਕਹਿੰਦੇ ਆ, ਇਹ ਤੇ ਕਹਿੰਦੇ ਆ ਕਿ ਇੰਟਰਨੈਟ ਦੀ ਖੋਜ ਆ ਜਿਹੜੀ ਉਹ ਮਹਾਂਭਾਰਤ ਕਾਲ 'ਚ ਹੀ ਹੋ ਗਈ ਸੀਗੀ ਤੇ ਲੋਕੀ ਐਡਾ ਵੱਡਾ ਉਹ ਪਾਈ ਫਿਰਦੇ ਆ ਪੱਥਰ ਜਿਹਾ, ਕਹਿੰਦੇ ਕਿ ਆ ਉਸ ਸਮੇਂ ਦੀ ਚਿੱਪ ਸੀਗੀ ਜਿਹੜੀ ਮਹਾਂਭਾਰਤ ਕਾਲ ਦੀ ਲੱਭੀ ਆ। ਸੋ ਇਹਨਾਂ ਦੀਆਂ ਗੱਲਾਂ ਤੇ ਜੇ ਆਪਾਂ ਚਰਚਾ ਕਰਾਂਗੇ ਮੇਰੇ ਖਿਆਲ ਦੇ ਨਾਲ ਇਹਦੇ ਚੋਂ ਨਿਕਲਣਾ ਪਾਉਣਾ ਕੱਖ ਨਹੀਂ ਹੈ, ਕਿਉਂਕਿ ਇੰਨੀਆਂ ਜ਼ਿਆਦੀਆਂ ਬਿਤਵੀਆਂ ਨੇ, ਇੰਨੀਆਂ ਜ਼ਿਆਦੀਆਂ ਬਿਤਵੀਆਂ ਨੇ। ਇਹਨਾਂ ਦਾ ਬੰਦਾ ਤੇ ਇੱਕ ਕਹੀ ਜਾਂਦਾ ਸੀਗਾ ਕਿ ਜਿਹੜਾ ਈਸਾ ਮਸੀਹ ਆ ਉਹ ਗਊਸ਼ਾਲਾ 'ਚ ਪੈਦਾ ਹੋਇਆ। ਇੰਦਰੇਸ਼ ਕੁਮਾਰ ਕਹਿੰਦਾ ਕਿ ਹੁਣ ਤੁਸੀਂ ਇਹਦੇ ਤੇ ਡਿਸਕਸ਼ਨ ਕਰੋਗੇ। ਤੋ ਇਹਨਾਂ ਨੇ ਤੇ ਇਤਿਹਾਸ ਨੂੰ ਗਦੀ ਗੇਟ 'ਚ ਪਾਇਆ ਹੋਇਆ। ਇਤਿਹਾਸ ਖੁਦ ਵਿਚਾਰਾ ਜਿਹੜਾ ਉਹ ਕਹਿੰਦਾ ਕਿ ਮੈਂ ਕਿਹੋ ਜਿਹੇ ਬੰਦਿਆਂ ਦੇ ਹੱਥ ਹੇਠ ਆ ਗਿਆ, ਪ੍ਰਧਾਨ ਮੰਤਰੀ ਕਿਹੜਾ ਘੱਟ ਕਰਦਾ। ਇਹਨਾਂ ਦੀਆਂ ਗੱਲਾਂ ਲਵਾਂਗੇ ਮੇਰੇ ਖਿਆਲ ਨਾਲ ਬਹੁਤ ਲੰਮਾ ਚੌੜਾ ਆਪਣਾ ਪ੍ਰਕਰਨ ਚੱਲ ਜਾਊਗਾ। ਜੀ ਜੀ, ਅਗਲੇ ਕਾਲਰ ਨੇ ਅਮਰੀਕ ਜੀ। ਸਤਿ ਸ਼੍ਰੀ ਅਕਾਲ ਅਮਰੀਕ ਜੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ ਰਾਜਕਰਨ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਮੁਬਾਰਕਾਂ ਜੀ ਮੈਨੂੰ ਜੀ ਤੁਹਾਨੂੰ ਬਰਥਡੇ ਦੀਆਂ। ਪਹਿਲਾਂ ਤਾਂ ਤੁਹਾਡਾ ਕੱਲ ਸੀਗਾ। ਹਾਂਜੀ ਸ਼ੁਕਰੀਆ। ਮੇਰੇ ਦੋ ਕੁ ਸਵਾਲ ਆ ਛੋਟੇ ਛੋਟੇ, ਇੱਕ ਸੁਝਾਅ ਵੀ ਦਊਂਗਾ। ਇੱਕ ਤਾਂ ਜੀ ਮਰੋ ਜਾਂ ਵਿਰੋਧ ਕਰੋ ਵਾਲਾ ਹੁਣ ਇਲੈਕਸ਼ਨਾਂ ਪੰਚਾਇਤ ਦੀਆਂ, ਉਹਦੇ ਲਈ ਕੋਈ ਪ੍ਰੋਗਰਾਮ ਜ਼ਰੂਰ ਦਿਓ ਪਿੰਡ ਪੱਧਰ ਤੱਕ, ਕਿ ਪਿੰਡਾਂ 'ਚ ਕੋਈ ਨਸ਼ਾ ਨੁਸ਼ਾ ਵੰਡ ਨਾ ਹੋਵੇ ਜਾਂ ਇੱਥੋਂ ਸਾਫ਼ ਸੁਥਰੀ ਕੋਈ ਚੀਜ਼ ਰਵੇ। ਇਹ ਵੱਡਾ ਉਪਰਾਲਾ ਕਰਨਾ ਤੁਹਾਡਾ, ਇਹਦੇ ਲਈ ਪ੍ਰੋਗਰਾਮ ਬਹੁਤ ਜ਼ਰੂਰੀ ਦਿਓ। ਦੂਜਾ ਮੈਂ ਕਹਿੰਦਾ ਵੀ ਇੱਕ ਜਲੰਧਰ ਰੇਲਵੇ ਸਟੇਸ਼ਨ ਦੇ ਬਾਹਰ ਜਿੰਨੇ ਵੀ ਸਾਧ ਬੈਠੇ ਨਾ ਭਗਵੇਂ ਵਾਲੇ ਦੂਜੇ, ਉਹ ਸਾਰੇ ਨਸ਼ਾ ਵੇਚਦੇ ਆ। ਮੈਂ ਇਹਨਾਂ ਦਾ ਸਟਿੰਗ ਆਪਰੇਸ਼ਨ ਕੀਤਾ ਸੀ, ਉਦੋਂ ਗੌਰਵ ਯਾਦਵ SSP ਸੀਗਾ ਆਪਣੇ ਕਮਿਸ਼ਨਰ ਜਲੰਧਰ, ਤੇ ਡਿਪਟੀ ਜਿਹੜਾ ਹੈਗਾ ਉਹ ਸੀਗਾ ਚਰਨਜੀਤ ਅਟਵਾਲ ਸਪੀਕਰ ਦਾ ਮੁੰਡੇ ਦਾ ਸਾਂਢੂ ਉੱਥੇ ਦਾ IAS ਜਿਹੜਾ ਸਿਟੀ ਦਾ, ਤੇ ਨਰੇਸ਼ ਡੋਗਰਾ ਸੀ SP ਉੱਥੇ ਦਾ। ਮੈਂ ਸਾਰਿਆਂ ਨੂੰ ਕਾਲਾਂ ਕੀਤੀਆਂ, ਕੋਈ ਨਹੀਂ ਆਇਆ। ਦੂਜੇ ਦਿਨ ਮੈਂ ਇਹਨਾਂ ਨੂੰ ਦੇ ਕੇ ਵੀ ਆਇਆ। ਮੈਂ ਕਿਹਾ ਉਹ ਸਾਰੇ ਪੈਸੇ, ਇੱਕ ਸਾਧ ਬੈਠਾ ਪਰੇ ਜੀ, ਉਹ ਪੈਸੇ ਫੜੀ ਜਾਂਦਾ, ਮੁੰਡੇ ਕੁੜੀਆਂ ਆਉਂਦੇ ਆ ਗੱਡੀਆਂ ਮੋਟਰਸਾਈਕਲ ਏਦਾਂ ਚੰਗੇ ਚੰਗੇ ਘਰਾਂ ਦੇ, ਉਹ ਪੈਸੇ ਫੜ ਕੇ ਬੋਰੀ ਥੱਲੇ ਰੱਖੀ ਜਾਂਦਾ, ਫੁੱਟਪਾਥ ਤੇ ਬੈਠਾ ਚਿੱਟੇ ਕੱਪੜਿਆਂ ਵਾਲਾ, ਮਾਲ ਖਿਲਾ ਰਿਹਾ, ਦਾੜੀ ਰੱਖੀ ਆ। ਉਹ ਪਰੇ ਕੋਈ ਸਾਧ ਰਿਕਸ਼ੇ ਤੇ ਬੈਠਾ, ਕੋਈ ਕਿਤੇ ਭਗਵੇਂ ਵਾਲੇ ਉੱਦਾਂ ਹੀ ਪਈਆਂ ਬੜਬੜੀਆਂ ਪਕੜੀਆਂ ਲਪੇਟੇ ਆ ਸਾਫੇ ਜਾਂ ਕੁਛ ਵੀ ਆ ਉੱਦਾਂ ਹੀ। ਉਹ ਸਾਰੇ ਆਉਂਦੇ ਹੁਸ਼ਿਆਰਪੁਰ ਵੱਲੋਂ ਹੀ ਰੇਲਾਂ ਚੜ੍ਹ ਕੇ ਜੀ, ਉਹ ਕੁੜੀਆਂ ਦੇਈ ਜਾਂਦੇ ਆ ਜੀ, ਲੋਕ ਲੈ ਕੇ ਤੁਰੇ ਜਾਂਦੇ ਆ। ਇਹ ਤੁਸੀਂ ਕਿਤੇ ਕਰਵਾ ਕੇ ਦੇਖਿਓ ਜੀ। ਤੇ ਬਸ ਇਹ ਸੀਗਾ ਵੀ ਇਹ ਤੁਸੀਂ ਇਹਦੇ ਤੇ ਗੌਰ ਕਰਿਓ ਥੋੜਾ ਜਿਹਾ। ਤੇ ਦੂਜਾ ਜਿਹੜਾ ਆ ਪੰਚਾਇਤੀ ਚੋਣਾਂ ਤੋਂ ਪਹਿਲਾਂ ਕੋਈ ਪ੍ਰੋਗਰਾਮ ਵਧੀਆ ਠੋਸ ਦਿਓ, ਇਹਦੇ ਵਾਂਗੂ ਹੀ ਚੱਲੇ ਜਿਹੜਾ ਉਦੋਂ ਤੱਕ ਚੱਲਦਾ ਰਹੇ, ਜਾਂ ਲੋਕਾਂ ਨੂੰ ਜਾਗਰੂਕਤਾ ਆਉਂਦੀ ਰਹੇ। ਲੋਕ ਭੁੱਲ ਜਾਂਦੇ ਆਪਣੇ, ਇਹ ਅੱਖਾਂ ਛੇਤੀ ਮੀਟ ਲੈਂਦੇ ਕਬੂਤਰ ਵਾਂਗੂ। ਥੈਂਕ ਯੂ ਜੀ, ਜ਼ਰੂਰ ਕੋਈ ਉਪਰਾਲਾ ਕਰਿਓ ਭਾਜੀ। ਥੈਂਕ ਯੂ, ਮਿਹਰਬਾਨੀ। ਦੇਖੋ ਪਹਿਲੀ ਗੱਲ ਹੈ ਜਿਹੜਾ ਪ੍ਰੋਗਰਾਮ ਚੱਲਦਾ ਸੀਗਾ, ਮੈਂ ਉਤੋਂ ਥੋੜਾ ਜਿਹਾ ਇਸ ਕਰਕੇ ਪਿੱਛੇ ਹਟਿਆ। ਪਿੱਛੇ ਨਹੀਂ ਕਹਿ ਸਕਦੇ ਤੁਸੀਂ ਕਿ ਥੋੜਾ ਜਿਹਾ ਮੈਂ ਸਾਈਡ ਤੇ ਹਾਂ। ਸਾਈਡ ਤੇ ਇਸ ਕਰਕੇ ਕਿਉਂਕਿ ਕੁਛ ਸੱਜਣਾ ਨੇ ਸਵਾਲ ਖੜੇ ਕੀਤੇ ਸੀਗੇ। ਇਹ ਸਾਰਾ ਕੁਛ ਹੈ ਜਿਹੜਾ ਫਿਲਮ ਵਾਸਤੇ ਕੀਤਾ ਜਾ ਰਿਹਾ, ਜਦ ਕਿ ਸਾਡੀ ਫਿਲਮ ਜਿਹੜੀ ਸੀ ਉਹ ਫਲੋਰ ਤੇ ਚੱਲ ਗਈ ਸੀ ਪਿਛਲੇ ਸਾਲ ਨਵੰਬਰ ਦੇ ਵਿੱਚ। ਤੇ ਮੈਂ ਰੌਲਾ ਪਾਉਣਾ, ਦਵਾਈ ਪਾਉਣਾ ਕਿ ਇਹਨਾਂ ਚੀਜ਼ਾਂ ਤੋਂ ਬਚੋ। 2013-14 ਚ ਮੈਂ ਇੱਕ ਕੰਪੇਨ ਜਿਹੜੀ ਪੂਰੇ ਪੰਜਾਬ ਦੇ ਵਿੱਚ ਹੋਈ ਸੀ, ਉਹਦੇ ਚ ਵੀ ਸ਼ਾਮਲ ਰਿਹਾ। ਜਦੋਂ ਮੈਨੂੰ ਲੱਗਿਆ ਕਿ ਠੀਕ ਆ ਕਿ ਜੇ ਉਹ ਸਵਾਲ ਕਰਦੇ ਆ ਤੇ ਫਿਰ ਉਹਨਾਂ ਸਵਾਲਾਂ ਦਾ ਹੱਲ ਹੈ ਜਿਹੜਾ ਸਾਨੂੰ ਕਰਕੇ ਦੇਣਾ ਚਾਹੀਦਾ। ਕੋਈ ਗੱਲ ਨਹੀਂ, 5-10 ਦਿਨ ਨਾਲ ਕੋਈ ਫਰਕ ਨਹੀਂ ਪੈਂਦਾ। ਪਰ ਮੈਂ ਤੁਹਾਡਾ ਸੁਝਾਅ ਜਿਹੜਾ ਉਸ ਥਿੰਕ ਟੈਂਕ ਦੇ ਕੋਲ ਜ਼ਰੂਰ ਪਹੁੰਚਾ ਦੂੰਗਾ, ਜਿਹਦੇ ਵਿੱਚ ਆਪਣੇ ਟੀਮ ਮੈਂਬਰ ਬਲਤੇਜ ਪੰਨੂ ਜੀ ਵੀ ਸ਼ਾਮਲ ਆ। ਤੇ ਵੈਸੇ ਬਲਤੇਜ ਪੰਨੂ ਜੀ ਆਉਂਦੇ ਆਪਣੇ ਪ੍ਰੋਗਰਾਮ ਤੇ, ਤਾਂ ਤੁਸੀਂ ਉਹਨਾਂ ਦੇ ਨਾਲ ਡਾਇਰੈਕਟਲੀ ਗੱਲ ਵੀ ਕਰ ਸਕਦੇ ਹੋ। ਨਹੀਂ ਤਾਂ ਮੈਂ ਤੁਹਾਡਾ ਜਿਹੜਾ ਇਹ ਸੁਜੈਸ਼ਨ ਆ ਜ਼ਰੂਰ ਪਹੁੰਚਾਊਂਗਾ। ਰਹੀ ਗੱਲ ਇਹਨਾਂ ਦੀ ਜਿਨ੍ਹਾਂ ਦੀ ਤੁਸੀਂ ਆ ਕਰਕੇ ਹਟੇ ਹੋ, ਤੇ ਇਹਨਾਂ ਨੂੰ ਫੜੂਗਾ ਕੌਣ? ਇਹਨਾਂ ਦੇ ਕੋਲ ਤੇ ਸੱਟਾਂ ਲੈਣ ਲਈ ਖੁਦ ਪੁਲਿਸ ਵਾਲੇ ਬੈਠੇ ਹੁੰਦੇ ਜਾ ਕੇ ਸ਼ਾਮ ਨੂੰ, ਤੇ ਉਹ ਉਹਨਾਂ ਦੀਆਂ ਮਨਚਾਹੀਆਂ ਚੀਜ਼ਾਂ ਵੀ ਲੈ ਜਾਂਦੇ। ਕਈ ਵਾਰ ਉਹ ਕੱਚ ਦੀ ਬੋਤਲ ਚ ਨੱਚਦੀ ਲਾਲ ਪਰੀ ਵੀ ਲੈ ਜਾਂਦੇ ਆ, ਹੋਰ ਵੀ ਕਈ ਕੁਛ ਲੈ ਜਾਂਦੇ ਆ। ਫੜੂ ਇਹਨਾਂ ਨੂੰ ਕੌਣ? ਇਹ ਤੇ ਆਪ ਇਹਨਾਂ ਦੀਆਂ ਚੌਂਕੀਆਂ ਭਰਦੇ ਆ। ਪਰ ਇਹ ਗੱਲ ਤੁਹਾਡੀ ਬਿਲਕੁਲ ਸਹੀ ਆ ਡੇਰੇ ਡੂਰੇ ਮੈਂ ਤੇ 50 ਵਾਰੀ ਪਿੱਟਿਆ ਕਿ ਜਿੰਨੇ ਡੇਰੇ ਆ, ਇਹਨਾਂ ਡੇਰਿਆਂ ਦੇ ਵਿੱਚ ਘੱਟੋ ਘੱਟ ਜਾ ਕੇ ਇੱਕ ਵਾਰੀ ਪੜਤਾਲ ਕੀਤੀ ਜਾਵੇ ਕਿ ਕੌਣ ਕਿੱਥੋਂ ਆ ਕੇ ਬੈਠਾ, ਉਹਦਾ ਅਪਰਾਧਿਕ ਰਿਕਾਰਡ ਕਿਸ ਤਰ੍ਹਾਂ ਦਾ, ਉਹਦਾ ਕਿਰਦਾਰ ਕਿਸ ਤਰ੍ਹਾਂ ਦਾ, ਕਿੰਨੇ ਕੇਸ ਚੱਲਦੇ ਆ, ਕਿੰਨੇ ਡੇਰੇ ਦੇ ਵਿੱਚ ਅਸਲੇ ਆ। ਇਹ ਸਾਰੀਆਂ ਚੀਜ਼ਾਂ ਜਾਂਚੀਆਂ ਪੜਤਾਲੀਆਂ ਤੇ ਜਾਣੀਆਂ ਚਾਹੀਦੀਆਂ। ਆ ਪਿੱਛੇ ਜੇ ਤੁਹਾਨੂੰ ਯਾਦ ਹੋਣਾ ਕਿ ਇੱਕ ਅੰਮ੍ਰਿਤਸਰ ਦੇ ਵਿੱਚ ਇੱਕ ਡੇਰਾ ਦਰਬਾਰ ਸਾਹਿਬ ਦੇ ਲਾਗੇ, ਉੱਥੇ 2 ਸਾਧੂ ਰੋਟੀ ਖਾਂਦੇ ਖਾਂਦੇ ਹੀ ਲੜ ਪਏ, ਤੇ ਇੱਕ ਸਾਧੂ ਨੇ ਬੰਦੂਕ ਦਾ ਬੱਚਾ ਕੱਢਿਆ ਡੱਬ ਦੇ ਵਿੱਚੋਂ ਤੇ ਦੂਜੇ ਦੀ ਵੱਖੀ ਪਾੜ ਕੱਟੀ। ਦੱਸੋ ਹੁਣ ਇੱਕ ਸਾਧੂ ਹੈ ਜਿਹੜਾ ਪਿਸਤੌਲ ਉਹਨੂੰ ਲਾਇਸੈਂਸ ਤੇ ਬਣਾਉਣੋਂ ਰਿਹਾ, ਇਹਨਾਂ ਦੇ ਤਾਂ ਆਧਾਰ ਕਾਰਡ ਨਹੀਂ ਬਣ ਸਕਦਾ। ਜਿਸ ਤਰੀਕੇ ਨਾਲ ਚੱਕਰਵਰਤੀ ਜ਼ਿੰਦਗੀ ਜਿਉਂਦੇ ਆ, ਤੇ ਸੋਚਣ ਵਾਲੀ ਤੇ ਗੱਲ ਆ ਕਿ ਡੱਬ ਚ ਉਹਨੇ ਰਿਵਾਲਵਰ ਕਿੱਦਾਂ ਰੱਖਿਆ ਸੀਗਾ। ਸੋ ਇਹ ਬਿਲਕੁਲ ਤੁਹਾਡੀ ਗੱਲ ਸਹੀ ਆ ਕਿ ਬਹੁਤ ਕੁਛ ਹੁੰਦਾ, ਪਰ
ਕਰੇ ਕੌਣ? ਰੌਲਾ ਤੇ ਇਹੋ ਹੀ ਆ ਨਾ ਕਿ ਬਿੱਲੀ ਦੇ ਗਲ ਦੇ ਵਿੱਚ ਕੱਲੀ ਬੰਨੇ ਤੇ ਬੰਨੇ ਕੌਣ? ਜ਼ਰੂਰਤ ਤੇ ਇਸੇ ਗੱਲ ਦੀ ਹੈ ਕਿ ਸਾਰੇ ਹੀ ਆ ਜਿੰਨੇ ਡੇਰੇ ਡੂਰੇ ਆ ਇਹ ਹੰਡੇ ਜਾਣ ਇੱਕ ਵਾਰੀ। ਇਹਨਾਂ ਦੇ ਵਿੱਚ ਬੈਠੇ ਲੋਕ ਆਖਰ ਆਏ ਤੇ ਆਏ ਕਿੱਥੋਂ ਆ ਔਰ ਕਰਦੇ ਤੇ ਕਰਦੇ ਕੀ ਆ? ਜੀ ਜੀ ਜੀ। ਅਗਲੇ ਕਾਲਰ ਨੇ ਸੁਖਚੈਨ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸੁਖਚੈਨ ਸਿੰਘ ਬੋਲਦਾ ਫਰਿਜਨ ਤੋਂ ਮਿੰਟੂ ਜੀ। ਮੇਰਾ ਸਵਾਲ ਥੋੜਾ ਜਿਹਾ ਲੱਗ ਜਿਹਾ, ਜਿਵੇਂ ਖਹਿਰਾ ਸਾਹਿਬ ਨੇ ਪ੍ਰਦਰਸ਼ਨ ਕੀਤਾ ਆਪਣੇ 8 MLA ਲੈ ਕੇ ਉੱਥੇ, ਤੇ ਇਹ ਬਿਲਕੁਲ ਹਾਈ ਕਮਾਂਡ ਦੇ ਆਪਾਂ ਵਿਰੁੱਧੇ ਕਿਹਾ ਜਾ ਸਕਦਾ ਹੈਗਾ, ਜਾਂ ਉਹਨਾਂ ਦਾ ਆਪਦਾ ਦਿਖਾਵਾ ਦਿਖਾ ਸਕਦੇ ਨੇ ਵੀ ਜਿਹਦੇ ਮੇਰੇ ਨਾਲ ਇੰਨੇ ਬੰਦੇ ਨੇ, ਤੇ ਦੂਜੇ ਪਾਸੇ ਕਹਿੰਦੇ ਨੇ ਅਸੀਂ ਪਾਰਟੀ ਦੇ ਵਿੱਚ ਰਹਾਂਗੇ। ਇਹਦਾ ਭੇਦ ਜਿਹਾ ਨਹੀਂ ਆਇਆ ਵੀ ਇਹ ਗੱਲ ਕੀ ਆ ਕਿ ਕੋਈ ਨਵੇਂ ਇਹੋ ਜਿਹੇ ਪ੍ਰੋਗਰਾਮ ਵਿੱਚੋਂ ਵਿੱਚ ਇਹ ਕਰਨ ਨੂੰ ਫਿਰ ਰਹੇ ਨੇ? ਜੀ ਨਹੀਂ, ਦੇਖੋ ਇਹ ਤੇ ਹੁਣ ਇਹਨਾਂ ਨੇ ਇੱਕ ਵੱਖਰਾ ਹੀ ਪੈਟਰਨ ਬਣਾਇਆ ਹੋਇਆ ਨਾ। ਜਿੱਦਾਂ ਪਿੱਛੇ ਜੇ ਹੁਣ ਇੱਕ ਚਰਚਾ ਚੱਲਿਆ ਸੀਗਾ ਕਿ ਸਾਰੀ ਟਰਮ ਜਿਹੜੀ ਹਰਿੰਦਰ ਸਿੰਘ ਖਾਲਸਾ ਹੋਰਾਂ ਦੀ ਪੂਰੀ ਹੋਣ ਵਾਲੀ ਆ, ਜਾਂ ਡਾਕਟਰ ਧਰਮਵੀਰ ਗਾਂਧੀ ਹੋਰਾਂ ਦੀ, ਕਿ ਨਾ ਤੁਸੀਂ ਉਹਨਾਂ ਨੂੰ ਕੱਢਦੇ ਹੋ ਪਾਰਟੀ ਤੇ ਨਾ ਉਹ ਹੀ ਅਸਤੀਫਾ ਦਿੰਦੇ ਆ ਆਪਣੀ ਜਿਹੜੀ ਉਹਨਾਂ ਦੀ ਮੈਂਬਰ ਪਾਰਲੀਮੈਂਟ ਵਾਲੀ ਸੀਟ ਆ। ਸੋ ਇਹ ਕਿਸ ਤਰ੍ਹਾਂ ਦਾ ਪੈਟਰਨ ਹੈ ਤੁਹਾਡਾ? ਇਹ ਵੈਸੇ ਅਕਾਲੀਆਂ ਦੇ ਵਿੱਚ ਵੀ ਕਿਸ ਤਰ੍ਹਾਂ ਦਾ ਬੰਦਾ ਹੈਗਾ ਸ਼ੇਰ ਸਿੰਘ ਘੁਬਾਇਆ, ਉਹ ਵੀ ਇੱਕ ਤਰ੍ਹਾਂ ਨਾਲ ਇਹਨਾਂ ਵੱਲੋਂ ਸਸਪੈਂਡ ਹੀ ਹੈ। ਵੈਸੇ ਜੇ ਦੇਖੀਏ ਉਹਦਾ ਮੁੰਡਾ ਜਿਹੜਾ ਉਹ ਕਾਂਗਰਸੀ ਟਿਕਟ ਤੋਂ ਵਿਧਾਇਕ ਬਣਿਆ। ਹੁਣ ਇਹ ਪਾਰਟੀ ਨੇ ਵੇਖਣਾ ਜਾਂ ਜਿਹੜਾ ਸੰਬੰਧਿਤ ਬੰਦਾ ਉਹਨੇ ਵੇਖਣਾ ਕਿ ਉਹ ਅੱਗੇ ਕਿਸ ਤਰ੍ਹਾਂ ਦਾ ਆਪਣਾ ਸਟੈਪ ਚੱਕ ਸਕਦਾ ਹੈ। ਤਾਂ ਸੁਖਪਾਲ ਖਹਿਰੇ ਤੇ ਇਹ ਚੀਜ਼ ਜਿਹੜੀ ਆ ਨਿਰਭਰ ਕਰਦੀ ਹੈ ਕਿ ਉਹਨੇ ਅੱਗੇ ਕੀ ਸਟੈਪ ਚੁੱਕਣਾ, ਜਾਂ ਫਿਰ ਪਾਰਟੀ ਵੇਖੇ ਕਿ ਕੀ ਇਹ ਅਨੁਸ਼ਾਸਨ ਭੰਗ ਹੁੰਦਾ। ਤਾਂ ਜੇ ਅਨੁਸ਼ਾਸਨ ਦੀ ਤੁਸੀਂ ਗੱਲ ਕਰੋਗੇ ਤਾਂ ਗੱਲ ਤੇ ਇਹ ਆ ਨਾ ਕਿ ਦੇਖੋ, ਜਿਸ ਦਿਨ ਇੱਕ ਆਡੀਓ ਵਾਇਰਲ ਹੁੰਦੀ ਆ ਜਿਹਦੇ ਵਿੱਚ ਭੱਦੀਆਂ ਗਾਲਾਂ ਵੀ ਕੱਢੀਆਂ ਜਾਂਦੀਆਂ, ਇੱਥੋਂ ਤੱਕ ਕਿਹਾ ਜਾਂਦਾ ਕਿ ਸੁਖਪਾਲ ਖਹਿਰੇ ਨੂੰ ਹੁਣ ਛਾਂਗਣਾ ਪੈਣਾ ਕਿਉਂਕਿ ਇਹਦਾ ਕੱਦ ਬਹੁਤ ਉੱਚਾ ਹੋ ਗਿਆ, ਤਾਂ ਉਸ ਬੰਦੇ ਦਾ ਪਤਾ ਲੱਗ ਗਿਆ, ਮੁੰਡਾ ਖੁੰਡਾ ਹੀ ਹੈ ਇਹਨਾਂ ਦਾ ਅਹੁਦੇਦਾਰ, ਕਿ ਉਸ ਦਿਨ ਅਨੁਸ਼ਾਸਨ ਨਹੀਂ ਸੀ ਟੁੱਟਾ, ਉਹਦੇ ਤੇ ਕੀ ਕਾਰਵਾਈ ਕੀਤੀ ਗਈ ਹੈ। ਸੋ ਇਹ ਅਨੁਸ਼ਾਸਨ ਜੇ ਦੇਖ ਕੇ ਚੱਲਣਗੇ ਤਾਂ ਮੇਰੇ ਖਿਆਲ ਦੇ ਨਾਲ ਬਹੁਤ ਸਾਰੇ ਇਹਨਾਂ ਦੇ ਬੰਦੇ ਆ ਜਿਹੜੇ ਉਹ ਅਨੁਸ਼ਾਸਨ ਪਾਲਦੇ ਨਜ਼ਰ ਨਹੀਂ ਆਉਂਦੇ। ਹਾਲਾਂਕਿ ਇਹ ਗੱਲ ਲੋਹੇ ਤੇ ਲੀਕ ਆ ਕਿ ਸ਼ਾਸਨ ਵਹੀ ਪਾਲੇਗਾ ਜੋ ਅਨੁਸ਼ਾਸਨ ਪਾਲੇਗਾ, ਪਰ ਅਨੁਸ਼ਾਸਨ ਇਹ ਵੀ ਤੇ ਵੇਖਣਾ ਪਊਗਾ ਨਾ ਕਿ ਨਿਭਦਾ ਕਿੱਥੇ ਪਿਆ। ਜੇ ਆਪਾਂ ਦੇਖੀਏ ਸੰਜੇ ਸਿੰਘ ਹੋਰਾਂ ਨੇ ਆ ਕੇ ਇੱਥੇ ਅਨੁਸ਼ਾਸਨ ਨਿਭਾਇਆ ਸੀਗਾ, ਸੰਜੇ ਸਿੰਘ ਦੇ ਜਿਹੜੇ ਤੇ ਚੇਲੇ ਚਾਪੜੇ ਸੀ ਉਹਨਾਂ ਨੇ ਅਨੁਸ਼ਾਸਨ ਨਿਭਾਇਆ। ਸੋ ਇਹ ਤੇ ਹੈ ਤਾਂ ਅਨੁਸ਼ਾਸਨ ਹੀ ਇੰਨਾ ਹੀ ਆ ਜਿਸ ਤਰੀਕੇ ਨਾਲ ਤੁਸੀਂ ਕਿਹਾ, ਪਰ ਇਹ ਵੇਖਣ ਦੀ ਜ਼ਰੂਰਤ ਆ ਕਿ ਇੱਕ ਬੰਦਾ ਮੰਨ ਲਓ ਜਿਹੜਾ ਬੰਦਾ ਇੱਥੇ ਗਰਾਊਂਡ ਤੇ ਕੰਮ ਕਰਦਾ, ਤਾਂ ਦੂਸਰੇ ਪਾਸੇ ਜਿਹੜਾ ਉਹਦਾ ਸੁਪਰੀਮੋ ਬੈਠਾ ਉੱਤੇ ਜਿੱਦਾਂ ਅਰਵਿੰਦ ਕੇਜਰੀਵਾਲ ਨੂੰ ਲਾ ਲਓ, ਆਪਣੇ ਪੱਧਰ ਤੇ ਜਾ ਕੇ ਮਾਫੀ ਮੰਗ ਲੈਂਦਾ। ਤੇ ਪਾਰਟੀ ਦਾ ਜੇ ਇੱਕ ਡੈਮੋਕ੍ਰੈਟਿਕ ਢਾਂਚਾ ਤਾਂ ਉਹਦੇ ਵਿੱਚ ਤੇ ਫਿਰ ਇਹ ਵੀ ਅਨੁਸ਼ਾਸਨਹੀਨਤਾ ਹੈ ਨਾ ਕਿ ਤੁਸੀਂ ਕਹਿੰਦੇ ਹੋ ਕਿ ਅਸੀਂ ਗੱਲ ਤੇ ਆਪਣੇ ਵਲੰਟੀਅਰਸ ਦੀ ਰਾਏ ਲੈਂਦੇ ਆ, ਤੇ ਜਦੋਂ ਤੁਸੀਂ ਐਡਾ ਵੱਡਾ ਸਟੈਪ ਚੱਕਦੇ ਹੋ ਉਦੋਂ ਤੁਸੀਂ ਇਕੱਲੇ ਚੱਕ ਲੈਂਦੇ ਹੋ ਕਿ ਇੱਥੋਂ ਤੱਕ ਤੁਸੀਂ ਲੋਕਲ ਲੀਡਰਸ਼ਿਪ ਨੂੰ ਵੀ ਭਰੋਸੇ 'ਚ ਨਹੀਂ ਲੈਂਦੇ। ਕੀ ਇਹ ਅਨੁਸ਼ਾਸਨ ਹੈ? ਜੀ ਜੀ। ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਹੋਏ ਵਰਿੰਦਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਮਿੰਟੂ ਜੀ। ਸਤਿ ਸ਼੍ਰੀ ਅਕਾਲ ਭਾਜੀ। ਭਾਜੀ ਫੋਨ ਨਾ ਕੱਟਿਓ, ਮੈਂ ਫੋਨ ਤੇ ਸੁਣਨਾ ਜੀ। ਭਾਜੀ ਪਿੱਛੇ ਵੀਡੀਓ ਵਾਇਰਲ ਹੋਈ ਸੀ ਵੀ ਆਪਣੇ ਦਰਬਾਰ ਸਾਹਿਬ ਦੇ ਨੇੜੇ ਕੋਈ ਭਾਈ ਬੀੜੀ ਸਿਗਰਟ ਵੇਚ ਰਿਹਾ ਸੀ ਤੇ ਉਹਨੂੰ ਆਪਣੇ ਸਿੱਖ ਭਾਈ ਸਾਹਿਬ ਕੁੱਟ ਰਹੇ ਸੀਗੇ, ਮਾਰ ਰਹੇ ਸੀਗੇ ਨਾ ਜੀ। ਤੇ ਮੈਂ ਇੱਕ ਇੱਥੇ ਦੇਖਿਆ ਇੱਕ ਆਪਣਾ ਵੀ ਅੰਮ੍ਰਿਤਧਾਰੀ ਸਿੱਖ ਬੰਦਾ ਸ੍ਰੀ ਸਾਹਿਬ ਪਾਏ ਹੋਏ ਆ, ਅੰਮ੍ਰਿਤ ਛਕਿਆ ਹੋਇਆ, ਉਹ ਜਰਕੀਆਂ ਤੇ ਆ ਜਿਹੜੇ ਮੀਟ ਹੁੰਦੇ ਆ, ਬੀਫ ਵਗੈਰਾ ਹੁੰਦੇ ਆ, ਇਹਨਾਂ ਨੂੰ ਵੇਚ ਰਿਹਾ ਸਟੋਰਾਂ ਤੇ ਜਾ ਕੇ, ਉਹਨੇ ਆਪਦੇ ਸੇਲ ਕਰ ਰਿਹਾ। ਕੀ ਇਹ ਸਹੀ ਹੈ ਵੀ ਇੱਕ ਬੰਦਾ ਬੀੜੀ ਨਹੀਂ ਵੇਚ ਰਿਹਾ ਕਿਉਂਕਿ ਉਹਦੇ ਵਿੱਚ ਕੋਈ ਜੀਵ ਨਹੀਂ ਮਰ ਰਿਹਾ, ਕੋਈ ਕਰ ਨਹੀਂ ਰਿਹਾ, ਇੱਕ ਬੰਦਾ ਇਹ ਚੀਜ਼ਾਂ ਵੇਚ ਰਿਹਾ ਜਿਹਦੇ ਵਿੱਚ ਜੀਵ ਮਰ ਰਹੇ ਆ, ਜੀਵਾਂ ਦਾ ਮੀਟ ਵੇਚ ਰਿਹਾ, ਉਹ ਸਹੀ ਹੈ ਆਪਣੇ ਸਿੱਖ ਧਰਮ 'ਚ ਕੀ ਗਲਤ ਹੈ? ਦੇਖੋ, ਸਿੱਖ ਧਰਮ ਦੇ ਵਿੱਚ ਰਹਿਤ ਮਰਿਆਦਾ ਦੇ ਮੁਤਾਬਕ ਤੇ ਚੀਜ਼ਾਂ ਮੇਰੇ ਖਿਆਲ ਦੇ ਨਾਲ ਠੀਕ ਨਹੀਂ ਹੈ ਜੀ, ਪਰ ਬਹੁਤ ਥਾਵਾਂ ਤੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਵਾਪਰਦੀਆਂ ਨੇ। ਇਹਨਾਂ ਦੀ ਤੁਸੀਂ ਗੱਲ ਕਰਦੇ ਹੋ, ਦੇਖੋ ਕੀਤੀ ਆ, ਮੈਂ ਤੇ ਕੋਈ ਧਾਰਮਿਕ ਪੁਰਸ਼ ਨਹੀਂ ਹੈਗਾ, ਮੈਨੂੰ ਤੇ ਰਹਿਤ ਮਰਿਆਦਾ ਦਾ ਵੀ ਪੂਰਾ ਗਿਆਨ ਨਹੀਂ, ਜਿਹੜੀ ਚੀਜ਼ ਦਾ ਮੈਨੂੰ ਪਤਾ ਹੀ ਨਹੀਂ, ਮੈਂ ਐਵੇਂ ਉਹ ਦੱਬੀ ਫਿਰਾਂ ਧੂੜ ਦੇ ਵਿੱਚ ਤੇ ਉਹ ਚੰਗਾ ਨਹੀਂ ਹੈ। ਸੋ
ਜਿਹੜਾ ਕੰਮ ਉਹਨਾਂ ਨੇ ਕੀਤਾ ਸਤਿਕਾਰ ਕਮੇਟੀ ਵਾਲਿਆਂ ਨੇ, ਤੁਸੀਂ ਇਹ ਤੇ ਗੱਲ ਦੇਖ ਲਈ ਆ ਕਿ ਬਜ਼ੁਰਗ ਨੂੰ ਕੁੱਟਿਆ ਮਾਰਿਆ, ਪਰ ਉਹਨਾਂ ਦੀ ਮੁਖਾਲਫਤ ਕਿੰਨੀ ਹੋਈ ਆ, ਉਹਨਾਂ ਦੀ ਵਿਰੋਧਤਾ ਕਿੰਨੀ ਹੋਈ ਆ, ਉਲਟਾ ਉਹਨਾਂ ਤੇ ਪਰਚਾ ਵੀ ਦਰਜ ਹੋਇਆ। ਉਹ ਵੀ ਚੀਜ਼ ਵੇਖੋ ਕਿ ਠੀਕ ਆ, ਕੁਛ ਲੋਕ ਜਿਹੜੇ ਇਸ ਤਰ੍ਹਾਂ ਦੇ ਲੋਕ ਆ ਉਹ ਚੱਕੋ ਕਹਿੰਦੇ ਆ ਕਿ ਸਾਡੇ ਅਕਾਦਤ ਤੇ ਹਮਲਾ ਹੁੰਦਾ ਫਿਰ ਸਾਨੂੰ ਗੁੱਸਾ ਆਉਂਦਾ, ਅਸੀਂ ਇਸੇ ਤਰ੍ਹਾਂ ਹੀ ਆਪਣਾ ਗੁੱਸਾ ਜਿਹੜਾ ਉਹ ਕੱਢਦੇ ਆ। ਉਹ ਵੱਖਰਾ ਉਹਨਾਂ ਦਾ ਪਹਿਲੂ ਆ ਜਿਹੜਾ, ਉਹ ਇੱਕ ਵੱਖਰਾ ਟੌਪਿਕ ਆ। ਪਰ ਇਹ ਵੀ ਚੀਜ਼ ਦੇਖੋ ਨਾ ਕਿ ਉਹਨਾਂ ਦੀ ਮੁਖਾਲਫਤ ਸਿੱਖ ਹੀ ਕਰਦੇ ਆ, ਜਿਹੜੇ ਇਸ ਤਰ੍ਹਾਂ ਦੇ ਕੰਮ ਕਰਦੇ ਆ ਤਾਂ ਸਿੱਖ ਉਹਨਾਂ ਦੀ ਮੁਖਾਲਫਤ ਵੀ ਕਰਦੇ ਆ ਕਿ ਨਹੀਂ ਇਹ ਗਲਤ ਤਰੀਕਾ। ਠੀਕ ਹੈ, ਜੇ ਕੋਈ ਗਲਤੀ ਕਰਦਾ ਹੈ ਉਸ ਬੰਦੇ ਨੂੰ ਸੁਧਾਰਨਾ ਚਾਹੀਦਾ, ਸਮਝਾਉਣਾ ਚਾਹੀਦਾ, ਪਰ ਉਹਦਾ ਢੰਗ ਤਰੀਕਾ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਕਿ ਸਾਰਿਆਂ ਦੀ ਬਦਨਾਮੀ ਨਾ ਹੋਵੇ। तो ये भी चीज सानू वेखनी चाहिए है। तो उन्होंने मुखालफत जे कोई सिख इस तरह की करतूत करता, इस तरह का कोई काम करता, तो सिख उन्होंने विच ऐसे भी बैठे जिहड़े उस काम की मुखालफत भी करते हैं। जी अगले कॉलर ने रुपिंदर जी, सत श्री अकाल। हाँ जी भाई सारों सत श्री अकाल जी। सत श्री अकाल भाई। हुण आम आदमी पार्टी की भिख बन की होगी आने वाले टाइम वास्ते, ते इस तो बाद किहदा नंबर लगूगा ते अपने खैरा साहब होनी दी भिख बन की है, इहदे बारे दसो जी। मिंटू जी जे सारा कुछ दसदा ते फिर सारे ने कहना भी लाटरी दा नंबर भी दसो। नहीं देखो सारा कुछ ते नहीं दसिया जा सकता, नाले राजनीति की प्रेडिक्शन नहीं की जा सकती, कोई पता नहीं हुंदा। इत्थे एक मजमे दे विच इह भी वेखिया गया सीगा कि जेड़ा बंदा कहंदा सीगा कि कांग्रेस जिहड़ी आ ਉਹ ਮੇਰੇ DNA ਦੇ ਵਿੱਚ ਆ। ਇਹ ਗੱਲ ਉਹਨੇ 9 ਵਜੇ ਕਹੀ ਸੀ ਪੱਤਰਕਾਰਾਂ ਨੂੰ ਤੇ 12:30 ਵਜੇ ਉਹ ਦੂਜਿਆਂ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਜਾ ਕੇ ਸ਼ਾਮਲ ਹੋ ਗਿਆ ਸੀ ਜੀ। ਪੱਤਰਕਾਰਾਂ ਨੇ ਪੁੱਛਿਆ ਤੁਸੀਂ ਤੇ 9 ਵਜੇ ਕਿਹਾ ਸੀ ਕਿ ਕਾਂਗਰਸ ਮੇਰੇ DNA ਦੇ ਵਿੱਚ ਹੈ ਤੇ ਤੁਹਾਡਾ ਤੇ DNA ਬਦਲ ਗਿਆ, ਤੁਸੀਂ ਦੂਜੇ ਦਲ ਚ ਆ ਗਏ। ਉਹ ਕਹਿੰਦਾ ਲੋਕਾਂ ਦਾ ਨਾਮ ਬਦਲਦਾ ਹੋਊਗਾ, ਮੇਰਾ DNA ਨਹੀਂ ਬਦਲ ਜਾਂਦਾ। ਸੋ ਇੱਥੇ ਰਾਜਨੀਤੀ ਦੇ ਵਿੱਚ ਪ੍ਰੈਡਿਕਸ਼ਨ ਕਰਨੀ ਹੈ ਜਿਹੜੀ ਉਹ ਬੜੀ ਔਖੀ ਆ। ਸੋ ਆਮ ਆਦਮੀ ਪਾਰਟੀ ਦੇ ਜਿਹੜੇ ਮੌਜੂਦਾ ਹਾਲਾਤ ਆ ਉਹਨਾਂ ਨੂੰ ਵੇਖ ਕੇ ਤੇ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਡਾਵਾਡੋਲ ਆ। ਸ਼ਾਹਕੋਟ ਦੇ ਵਿੱਚ ਜਿਹੜੀ ਇਹਨਾਂ ਦੇ ਨਾਲ ਭੈੜੀ ਹੋਈ ਆ, ਨੋਟਾਂ ਤੋਂ ਵੀ ਘੱਟ ਵੋਟਾਂ ਪਈਆਂ ਇਹਨਾਂ ਨੂੰ। ਆਉਣ ਵਾਲੇ ਸਮੇਂ ਦੇ ਵਿੱਚ ਸਾਰੀਆਂ ਥਾਵਾਂ ਤੇ ਵੀ ਇਸ ਤਰ੍ਹਾਂ ਦੀ ਨੌਬਤ ਜਿਹੜੀ ਆ ਉਹ ਬੇਸ਼ੱਕ ਨਾ ਹੋਵੇ, ਪਰ ਬਹੁਤੀਆਂ ਥਾਵਾਂ ਤੇ ਇਦਾਂ ਦੀ ਨੌਬਤ ਆ ਸਕਦੀ ਆ। ਇਹ ਜਿੱਦਾਂ ਹੁਣ ਪੰਚੀ ਸਰਪੰਚੀ ਦਾ ਇਲੈਕਸ਼ਨ ਹੋਣਾ, ਇਸ ਹਾਲਤ ਦੇ ਵਿੱਚ ਕਿੱਦਾਂ ਇਲੈਕਸ਼ਨ ਲੜਨਗੇ? ਇੱਕ ਸੱਜੇ ਨੂੰ ਤੁਰਿਆ ਫਿਰਦਾ, ਇੱਕ ਖੱਬੇ ਨੂੰ ਤੁਰਿਆ ਫਿਰਦਾ, ਇੱਕ ਗਾੜੀ ਨੂੰ, ਇੱਕ ਪਿਛਾੜੀ ਨੂੰ ਆ। ਸੋ ਭਵਿੱਖ ਤੇ ਇਹਨਾਂ ਦਾ ਕੋਈ ਬਹੁਤਾ ਸ਼ਾਨਦਾਰ ਨਹੀਂ ਜਾਪਦਾ। ਹਾਂ, ਸੁਖਪਾਲ ਖਹਿਰੇ ਦਾ ਭਵਿੱਖ ਹੈ ਜਿਹੜਾ, ਸੁਖਪਾਲ ਖਹਿਰੇ ਦਾ ਭਵਿੱਖ ਸੁਰੱਖਿਅਤ ਆ, ਕਿਉਂਕਿ ਉਹਨੂੰ ਚਾਹਣ ਵਾਲੇ ਉਹਨੇ ਕੋਈ ਹੈਗੇ ਆ। ਵੋਟ ਬੈਂਕ ਹੈ ਜਿਹੜਾ ਲੋਕਲ, ਜਿੰਨਾ ਕੁ ਵਿਧਾਇਕੀ ਵਾਸਤੇ ਚਾਹੀਦਾ ਉਹਨਾਂ ਕੋਲ ਉਹਦੇ ਕੋਲ ਹੈਗਾ। ਰਵਾਇਤੀ ਸਿਆਸਤਦਾਨ ਆ, ਛੇਤੀ ਮਾਰ ਖਾਣ ਵਾਲਾ ਬੰਦਾ ਨਹੀਂ ਹੈਗਾ। ਤੋ ਇਹ ਜਿਹੜੀਆਂ ਭਵਿੱਖਬਾਣੀਆਂ ਨੇ ਇਹ ਵਕਤੀ ਤੌਰ ਦੀਆਂ ਨੇ। ਜੇ ਕੱਲ ਨੂੰ ਆਪਾਂ ਇਹ ਸਮੀਕਰਨ ਬਦਲੇ ਵੇਖੀਏ ਤੇ ਆਖੀਏ ਕਿ ਉਹ ਭਵਿੱਖਬਾਣੀ ਫਲਾਣੇ ਨੇ ਕੀਤੀ ਸੀ, ਇਹਦੋਂ ਉਲਟ ਹੋਇਆ, ਕਿਉਂਕਿ ਇਹ ਜਿਹੜੀਆਂ ਸਿਆਸਤ ਦੀਆਂ ਭਵਿੱਖਬਾਣੀਆਂ ਤਾਂ ਹੀ ਸਹੀ ਹੋ ਸਕਦੀਆਂ ਜੇ ਸਮੀਕਰਨ ਇੱਕ ਥਾਂ ਤੇ ਟਿਕੇ ਰਹਿਣ। ਸਮੀਕਰਨ ਬਣਦੇ ਵਿਗੜਦੇ ਰਹਿੰਦੇ। ਮਸਲਨ 2 ਤਰੀਕ ਨੂੰ ਉੱਥੇ ਕਹਿਰੇ ਹੋ ਰਹੀ ਜਾ ਕੇ ਕੋਈ ਪ੍ਰੋਗਰਾਮ ਹੋਰ ਐਲਾਨ ਦੇਣ ਕਿ ਨਹੀਂ ਜੀ ਇਸ ਤਰ੍ਹਾਂ ਨਹੀਂ, ਅਸੀਂ ਏਦਾਂ ਕਰਾਂਗੇ। ਇਹ ਜਿਹੜੀਆਂ ਭਵਿੱਖਬਾਣੀਆਂ ਅੱਜ ਕਰਾਂਗੇ ਆਪਣੀਆਂ ਬਿਲਕੁਲ ਫਿਰ ਹਵਾਈ ਸਮਝਿਆ ਜਾ। ਸੋ ਇਸ ਕਰਕੇ ਆਮ ਆਦਮੀ ਪਾਰਟੀ ਦੇ ਭਵਿੱਖ ਨੂੰ ਆਪਾਂ ਇਹਨਾਂ ਕੋ ਨੇੜਿਓਂ ਦੇਖ ਸਕਦੇ ਹਾਂ ਕਿ ਹਾਂ ਭਾਈ ਭਵਿੱਖ ਇਹਨਾਂ ਦਾ ਡਾਵਾਡੋਲ ਆ। ਭਵਿੱਖ ਦੇ ਵਿੱਚ ਹੁਣ ਉਹ ਜਿਹੜੀਆਂ ਨੇ ਮਾਣਮੱਤੀ ਜਿਹੜੀ ਮੜਕ ਹੁੰਦੀ ਹੈ, ਮਾਣਮੱਤੀ ਮੜਕ ਨਹੀਂ ਦੇਤੀ ਜੀ ਜੀ। ਤੇ ਜਿੱਦਾਂ ਉਹਨਾਂ ਨੇ ਪੁੱਛਿਆ ਨੰਬਰ ਕਿਹਦਾ ਲੱਗ ਸਕਦਾ, ਕੋਈ ਹੈ ਇਸ ਦੇ ਬਾਰੇ? ਨੰਬਰ ਹੋਰ ਦਾ ਤੇ ਨਹੀਂ ਪਤਾ। ਪਿੱਛੇ ਜੇ ਹੁਣ ਇੱਕ ਇੰਟਰਵਿਊ ਮੈਂ ਸੁਣ ਲਿਆ ਸੀਗਾ 2 ਦਿਨ ਪਿੱਛੇ ਦੀ ਆ ਜਾਂ ਸ਼ਾਇਦ ਕੱਲ ਦੀ ਆ, ਗੁਲਖਾ ਸਾਹਿਬ ਕਹਿੰਦੇ ਸੀ ਹੁਣ ਪ੍ਰਧਾਨ ਵੀ ਬਦਲਣਾ। ਕਹਿੰਦੇ ਪ੍ਰਧਾਨ ਵੀ ਮੈਨੂੰ ਇਨਫੋਰਮੇਸ਼ਨ ਮਿਲੀ ਆ ਕਿ ਦਲਿਤ ਹੀ ਬਣਾਉਣਗੇ। ਇਹਦਾ ਮਤਲਬ ਕਿ ਅਗਲਾ ਨੰਬਰ ਤੇ ਲੱਗਿਆ ਖਲੋਤਾ ਫਿਰ ਭਗਵੰਤ ਮਾਨ ਦਾ। ਵੈਸੇ ਵੀ ਲੋਕ ਕਹਿੰਦੇ ਆ ਕਿ ਭਗਵੰਤ ਮਾਨ ਚੁੱਪ ਰਹਿੰਦਾ ਇਹੋ ਜਿਹੇ ਮਸਲਿਆਂ ਤੇ, ਤਾਂ ਹੋ ਸਕਦਾ ਕਿ ਇੱਕ ਦਿਨ ਭਗਵੰਤ ਮਾਨ ਵੀ ਚੁੱਪ ਕਰਾ ਦਿੱਤਾ ਜਾਵੇ। ਜੀ ਜੀ। ਅਗਲੇ ਕਾਲਰ ਨੇ ਜਸਵੀਰ ਜੀ, ਸਤਿ ਸ਼੍ਰੀ ਅਕਾਲ। हाँ जी सत श्री अकाल राजकरण वीर जी, सत श्री अकाल मिंटू गुरसरिया वीर जी, सत श्री अकाल जी। जी सत श्री अकाल जी। हाँ जी, मैं टॉपिक एक तुहाडे नाल एक क्वेश्चन भी आ ते एक मैं गल दसना पुछना भी चाहुंदा आ भी अज कल जो सोसाइटी अपनी इंडिया दी ला लो, चाहे अमेरिका दी, दुनिया दी किसे बन्ने तुहाडे च ला लो तुसीं, अज कल
ਇਹਨਾਂ ਨੂੰ ਕੰਟਰੋਲ ਪੋਲਿਟਿਕਸ, ਧਾਰਮਿਕ ਜਥੇਬੰਦੀਆਂ ਤੇ ਤੀਜਾ ਮੀਡੀਆ। ਇਹ ਤਿੰਨ ਚੀਜ਼ਾਂ ਦਾ ਰਲ ਕੇ ਇਹ ਖਿਚੜੀ ਤਿਆਰ ਹੁੰਦੀ ਹੈ ਜੀ। ਇਹ ਇਕੱਲੇ ਬੰਦੇ ਦਾ ਕੋਈ ਕੰਮ ਨਹੀਂ ਹੈਗਾ ਜੀ, ਜੇ ਆਪਾਂ ਕਹਿ ਲਈਏ ਹਨਾ ਜੀ। ਤੇ ਇਹਨਾਂ ਨੇ ਕੀ ਕਿਹਾ? ਠੀਕ ਹੈ ਮਹਾਰਾਜ, ਮੈਨੂੰ ਦੱਸੋ, ਸੁਣਿਆ ਨਹੀਂ ਤੁਹਾਡੀ ਗੱਲ। ਜਸਵੀਰ ਜੀ ਕਹਿੰਦੇ ਨੇ ਵੀ ਜੋ ਅੱਜ ਕੱਲ੍ਹ ਦੀ ਸੁਸਾਇਟੀ ਪੂਰੇ ਵਿਸ਼ਵ ਦੇ ਵਿੱਚ ਹੀ ਕਹਿੰਦੇ ਇੱਕ ਹਿਸਾਬ ਦੇ ਨਾਲ ਜੋ ਚੱਲ ਰਹੀ ਆ, ਸਿਆਸਤਦਾਨ, ਧਾਰਮਿਕ ਜਿਹੜੇ ਆਗੂ ਨੇ ਜਾਂ ਧਾਰਮਿਕ ਜਿਹੜਾ ਧਰਮ ਆ ਤੇ ਮੀਡੀਆ ਆ, ਇਹ ਤਿੰਨੇ ਮਿਲਾ ਕੇ ਜਿਹੜੀ ਖਿਚੜੀ ਬਣਾਉਂਦੇ ਨੇ ਤੇ ਉਹ ਜਿਹੜੀ ਪਰੋਸੀ ਜਾਂਦੀ ਆ, ਉਹਦੇ ਕਰਕੇ ਏਡਾ ਇੱਕ ਹਿਸਾਬ ਦੇ ਨਾਲ ਨਿਗਾਰ ਜਾਂ ਮਾੜੀ ਸਥਿਤੀ ਕਹਿ ਸਕਦੇ ਹਾਂ ਵੀ ਪੂਰੀ ਸੱਭਿਅਤਾ ਦੀ ਜਿਹੜੀ ਉਹ ਬਣੀ ਪਈ ਹੋਈ ਆ। ਜੀ ਜੀ, ਇਹ ਤਾਂ ਫਿਰ ਹੈ ਹੀ ਆ, ਸਾਰਾ ਤਾਣਾ ਬਾਣਾ ਇਹਦੇ ਵਿੱਚ ਹੀ ਹੋ ਗਿਆ ਸਮਾਜ ਦਾ। ਹੁਣ ਤੇ ਹੋਰ ਵੀ ਬਹੁਤ ਕੁਛ ਆ, ਕਾਰਪੋਰੇਟ ਫਿਰ ਆ ਜਿਹੜਾ ਬੈਂਕਿੰਗ ਸਿਸਟਮ ਹੈ ਦੁਨੀਆ ਨੂੰ ਕੰਟਰੋਲ ਕਰਨ ਵਾਲਾ, ਲੂਮੀਨੈਂਟੀ ਜਿਹਨਾਂ ਨੂੰ ਕਹਿੰਦੇ ਆ। ਸੋ ਇਹ ਵੀ ਆ, ਇਹ ਅਦ੍ਰਿਸ਼ ਸ਼ਕਤੀਆਂ ਵੀ ਬਹੁਤ ਕੁਛ ਕਰਦੀਆਂ ਨੇ। ਸਭ ਕੁਛ ਆ ਇਸੇ ਤਰ੍ਹਾਂ ਹੀ ਚੱਲੀ ਜਾਂਦਾ। ਔਰ ਸਭ ਤੋਂ ਵੱਡੀ ਉਲਝਣ ਤੇ ਇਹ ਆ ਕਿ ਲੋਕ ਜਿਹੜੇ ਆ ਉਹ ਬਹੁਤ ਆਸਾਨੀ ਦੇ ਨਾਲ, ਜਿਵੇਂ ਆਪਾਂ ਕਹਿ ਲੈਂਦੇ ਨਾ, ਵੰਡ ਦਾ ਸ਼ਿਕਾਰ ਹੋ ਜਾਂਦੇ ਆ, ਕੋਈ ਜਾਤ ਦੇ ਆਧਾਰ ਤੇ, ਕੋਈ ਧਰਮ ਦੇ ਆਧਾਰ ਤੇ। ਤਾਂ ਅਸਲ ਦੇ ਵਿੱਚ ਸੁਸਾਇਟੀਆਂ 'ਚ ਜਿਵੇਂ ਤੁਸੀਂ ਕਿਹਾ ਕਿ ਇਹ ਵਿਸ਼ਵ ਵਿਆਪੀ ਵਰਤਾਰਾ, ਪਰ ਉਹਨਾਂ ਸੁਸਾਇਟੀਆਂ ਦੇ ਵਿੱਚ ਕੁਛ ਹੱਦ ਤੱਕ ਸਿਸਟਮ ਠੀਕ ਹੈ, ਜਿਨ੍ਹਾਂ ਸੁਸਾਇਟੀਆਂ ਦੇ ਵਿੱਚ ਆਵਾਮ ਜਿਹੜਾ ਉਹ ਜਾਗਰੂਕ ਹੈ। ਤਾਂ ਸਭ ਤੋਂ ਮੁੱਢਲੀ ਸ਼ਰਤ ਹੈ ਜਿਹੜੀ, ਦੇਖੋ ਆਈਡੀਓਲੋਜੀ ਦੀ ਖੇਡ ਜਿਹੜੀ ਆ ਜਾਂ ਕਾਰਪੋਰੇਟ ਦੀ ਖੇਡ ਹੈ, ਇਹ ਧਰਮ ਦੀ ਖੇਡ, ਇਹ ਸਭ ਕੁਛ ਚੱਲਣਾ ਹੀ ਚੱਲਣਾ। ਇਹ ਬੰਦੇ ਦੇ ਨਾਲ ਮੇਰੇ ਖਿਆਲ ਦੇ ਨਾਲ ਚੱਲਦਾ ਹੀ ਰਹਿਣਾ। ਪਰ ਇਹਦੇ ਵਿੱਚ ਉਹੀ ਸੁਸਾਇਟੀ ਆ ਜਿਹੜੀ ਉਹ ਅਗਾਂਹ ਵਧੂ ਸੁਸਾਇਟੀ ਬਣ ਸਕਦੀ ਆ, ਜਿਹਦੇ ਵਿੱਚ ਬਹੁਤ ਜ਼ਿਆਦਾ ਲਿਟਰੇਸੀ ਹੋਊਗੀ, ਬਹੁਤ ਜ਼ਿਆਦਾ ਜਿਹਦੇ ਵਿੱਚ ਇਲਮ ਹੋਊਗਾ। ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜੀ ਧਿਰ ਜਾਗਰੂਕ ਹੋਊਗੀ, ਉਹ ਧਿਰ ਦੂਸਰੀ ਧਿਰ ਨੂੰ ਪਛਾੜ ਕੇ ਅੱਗੇ ਵੱਧ ਜਾਊਗੀ ਇਸ ਭੀੜ ਭੜੱਕੇ ਦੇ ਮੇਲੇ। ਜੀ ਜੀ। ਤੇ ਮਿੰਟੂ ਜੀ, ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਸਮਾਪਤਾ, ਮਾਫੀ ਮੰਗਦੇ ਆਪਣੇ ਕਾਲਰਸ ਤੋਂ, ਜਿਹੜੀਆਂ ਹੋਰ ਕਾਲਸ ਜਿਹੜੀਆਂ ਆਪਾਂ ਲੈ ਨਹੀਂ ਸਕਾਂਗੇ। ਤੇ ਕੋਈ ਨਹੀਂ ਜੀ, ਅਗਲੀ ਵਾਰੀ ਜਿਹੜੇ ਜੀ ਫੇਰ ਜਦੋਂ ਮਿੰਟੂ ਜੀ ਜਿਹੜੇ ਹਾਜ਼ਰ ਹੋਣਗੇ, ਉਦੋਂ ਜਿਹੜਾ ਤੁਸੀਂ ਜ਼ਰੂਰ ਜਲਦੀ ਜਿਹੜੀ ਆ ਕਾਲ ਕਰਕੇ ਜਿਹੜੇ ਸਵਾਲ ਪੁੱਛ ਲਿਓ। ਤੇ ਮਿੰਟੂ ਜੀ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਆ। ਮਿਲਾਂਗੇ ਅਗਲੀ ਵਾਰ, ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਨਿੱਘੀ ਜੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।